कि जस्टिन ट्रूडो ने जाण तो पहला मैसेज ये दिता है कि असी जिहड़ा ਉਹ ਤੁਹਾਡੇ ਤੁਸੀਂ ਕੀ ਕਰ ਰਹੇ ਹੋ ਉਹਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਤੇ ਸਾਨੂੰ ਤੁਹਾਡੇ ਨਾਲ ਕੋਈ ਟ੍ਰੇਡ ਕਰਨ ਦੀ ਕਾਹਲੀ ਨਹੀਂ ਔਰ ਅਸੀਂ ਬ੍ਰੇਕਾਂ ਲਾ ਦਿੱਤੀਆਂ। It is suspected that talks have been hindered by tensions over a faction of Sikh community in Canada who advocate for the separation of part of Punjab which they call Khalistan। ਜਸਟਿਨ ਟਰੂਡੋ ਗਏ ਸੀ ਭਾਰਤ 18 ਜਾਂ 19 'ਚ, ਜਿਵੇਂ ਉਹਨਾਂ ਨੂੰ ਉਹਨਾਂ ਦੀ ਵਾਈਫ ਨੂੰ ਹਿਊਮਿਲੇਟ ਕੀਤਾ ਗਿਆ, ਜਿਵੇਂ ਸਿੱਖਾਂ ਨਾਲ ਜੋੜਿਆ ਗਿਆ ਔਰ ਉਸ ਤੋਂ ਖਾਲਿਸਤਾਨ ਨਾਲ ਜੋੜਿਆ ਗਿਆ। ਜਿਸ ਦਿਨ 9 ਤੇ 10 ਸਤੰਬਰ ਨੂੰ ਦਿੱਲੀ ਦੇ ਵਿੱਚ ਇਹ G20 ਦੀ ਮੀਟ ਹੋ ਰਹੀ ਹੈ, ਸਾਰੀ ਵੈਨਕੂਵਰ, ਇਹ ਸਾਰੇ ਉਸ ਬੈਲਟ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। ਜਿਹੜੇ ਲੋਕ ਇੱਥੇ ਸਾਡੇ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਕੈਨੇਡੀਅਨ ਚਾਰਟਰ ਆਫ ਰਾਈਟਸ ਦਿੰਦਾ ਹੈ ਉਸ ਦੇ ਉੱਤੇ ਜਿਹੜਾ ਰੁਕਾਵਟ ਖੜੀ ਕਰ ਰਹੇ ਨੇ, ਇਹ ਪਿੱਛੇ ਕੀ ਕਰ ਰਹੇ ਹੋਣਗੇ, ਕਿਸ ਕਿਸਮ ਦਾ ਜ਼ਬਰ ਔਰ ਜ਼ੁਲਮ ਕਰ ਰਹੇ ਨੇ। ਆਪਣਾ ਝੂਠ ਵੇਚਣ ਦੇ ਲਈ ਉਹਦੇ ਲਈ ਉਹਨਾਂ ਨੇ 1 ਸਾਲ ਤੋਂ ਬਹੁਤ ਸਾਰੇ ਉਹਦੀਆਂ ਜਿਹੜੀਆਂ ਸਾਈਡ ਲਾਈਨ ਇਵੈਂਟਸ ਹੁੰਦੀਆਂ ਨੇ, ਕੋਈ ਕਸ਼ਮੀਰ 'ਚ ਕਰ ਲਏ, ਕੋਈ ਇੱਧਰ ਕਰ ਲਈ, ਉੱਧਰ ਕਰ ਲਈ, ਪਰ ਪਹਿਲੀ ਫੂਕ ਤਾਂ ਉਦੋਂ ਹੀ ਨਿਕਲ ਗਈ ਜਦੋਂ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਕਿਹਾ ਕਿ ਵੀ ਮੈਂ ਨਹੀਂ ਆਣਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮਹਾਂ। ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਾਨੇ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ, ਸੋਹਣੇ, ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सचो सच विच बहुत शुक्रिया जी। डॉक्टर साहब, अज 1 सितंबर 2023 17 भादो नानकशाही संमत 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ, ਜੇ ਤੁਸੀਂ ਹੱਕ, ਸੱਚ, ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬਲਫਿਲਮ ਕੈਨੇਡਾ, roku, ਚਾਤੂ ਬਾਕਸ, ਸ਼ਾਵਾ, ਫੇਸਬੁੱਕ, TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਰਦਾਸ ਤੇ ਦੁਆ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਔਰ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਬਾਰੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਇੰਡੀਆਨਾ ਤੋਂ ਵੀਰ ਜਸ਼ਨ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਜੋ ਇਹ ਮੋਦੀ ਵਿਰੋਧੀ ਪਾਰਟੀਆਂ ਇਕੱਠੀਆਂ ਹੋਈਆਂ ਹਨ ਇਹ ਤਾਂ ਕੇਜਰੀਵਾਲ ਦੀ ਕਾਂਗਰਸ ਨਾਲ ਰਲ ਗਿਆ ਹੈ। ਸੋ ਭਗਵੰਤ ਮਾਨ ਪੰਜਾਬ ਵਿੱਚ ਕੀ ਕਰੇਗਾ? ਜਿਨ੍ਹਾਂ ਦਾ ਰੱਜ ਕੇ ਵਿਰੋਧ ਕੀਤਾ ਹੁਣ ਉਹਨਾਂ ਨਾਲ ਹੀ ਹੱਥ ਮਿਲਾ ਲਿਆ ਹੈ। ਸੋ ਓਵਰਆਲ ਸਿਆਸਤ ਕੀ ਕਰਵਟ ਲਵੇਗੀ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਜਸ਼ਨ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv4.tv ਤੇ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਆਪਾਂ ਸਭ ਜਾਣਦੇ ਹਾਂ ਕਿ ਸਭ ਸਿੱਖਾਂ ਨੂੰ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਅੱਜ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਹੜੀ ਆਦ ਬੀੜ ਦੇ ਹਰਿਮੰਦਰ ਸਾਹਿਬ ਅੰਮ੍ਰਿਤਸਰ ਵਿੱਚ ਪਹਿਲੇ ਪ੍ਰਕਾਸ਼ ਕਰਨ ਦਾ ਜਿਹੜਾ ਮੁਬਾਰਕ ਦਿਵਸ ਹੈ। ਸੋ ਅਸੀਂ ਸਭ ਸਿੱਖ ਸੰਗਤਾਂ ਨੂੰ ਇਸ ਮੁਬਾਰਕ ਦਿਨ ਦੀ ਬਹੁਤ ਬਹੁਤ ਵਧਾਈ ਦਿੰਦੇ ਹਾਂ। ਸੋ ਇਸ਼ੂ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਕਿ ਭਾਰਤ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ 9 ਤੇ 10 ਸਤੰਬਰ ਨੂੰ G20 ਮੁਲਕਾਂ ਦਾ ਸਿਖਰ ਸੰਮੇਲਨ ਹੋਣ ਜਾ ਰਿਹਾ। ਸੋ ਇਹਨਾਂ G20 ਮੁਲਕਾਂ ਵਿੱਚ ਕੈਨੇਡਾ ਵੀ ਸ਼ਾਮਲ ਹੈ। ਭਾਵੇਂ ਕੈਨੇਡੀਅਨ ਜਿਹੜੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਸ ਵਿੱਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਜਾ ਰਹੇ ਹਨ, ਪਰ ਕੈਨੇਡਾ ਨੇ ਅਚਾਨਕ ਭਾਰਤ ਨਾਲ ਵਪਾਰਕ ਡੀਲ ਦੀ ਜਿਹੜੀ ਚੱਲ ਰਹੀ ਵਾਰਤਾ ਜਿਹੜੀ ਹੈ ਉਹ ਰੱਦ ਕਰ ਦਿੱਤੀ ਹੈ। ਔਰ ਜਿਹੜੀ ਯਾਦ ਰਹੇ ਕਿ ਮਾਰਚ 2022 ਤੋਂ ਇਹ ਵਾਰਤਾ ਜਾਰੀ ਸੀ ਅਤੇ 13 ਮਹੀਨਿਆਂ ਵਿੱਚ
ਗੱਲਬਾਤ ਦੇ 10 ਦੌਰ ਹੋ ਚੁੱਕੇ ਸਨ ਔਰ ਕੈਨੇਡਾ ਦਾ ਇਹ ਫੈਸਲਾ ਭਾਰਤ ਦੇ ਮੂੰਹ ਤੇ ਇੱਕ ਕਰਾਰੀ ਚਪੇੜ ਹੈ ਔਰ ਖਾਲਿਸਤਾਨ ਦੇ ਮੁੱਦੇ ਤੇ ਭਾਰਤ ਵੱਲੋਂ ਕੈਨੇਡਾ ਸਰਕਾਰ ਤੇ ਪਿਛਲੇ ਕਾਫੀ ਸਮੇਂ ਤੋਂ ਦਬਾਅ ਜਿਹੜਾ ਉਹ ਬਣਾਇਆ ਜਾ ਰਿਹਾ ਹੈ ਕਿ ਕੈਨੇਡਾ ਦਾ ਭਾਰਤ ਨੂੰ ਇਹ ਇੱਕ ਹੋਰ ਡਿਪਲੋਮੈਟਿਕ ਜਵਾਬ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਜਸ਼ਨ ਸਿੰਘ ਇੰਡੀਆਨਾ ਨਿਵਾਸੀ ਅੱਛਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਬਿਲਕੁਲ ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਸਾਡੇ ਵੀਰ ਅੱਡ-ਅੱਡ ਥਾਵਾਂ ਤੇ ਬੈਠੇ ਜਿਹੜੇ TV 84 ਨਾਲ ਜੁੜੇ ਨੇ, ਇਸ ਦੀ ਅਹਿਮੀਅਤ ਨੂੰ ਸਮਝਦੇ ਨੇ ਤੇ ਇਸ ਗੱਲ ਨੂੰ ਵੀ ਸਮਝਦੇ ਨੇ ਕਿ ਅਲਟੀਮੇਟਲੀ ਫਾਈਨੈਂਸ਼ੀਅਲ ਹੈਲਪ ਤੋਂ ਬਿਨਾਂ ਜੇ ਤੁਸੀਂ ਸਿਧਾਂਤ ਦੇ ਉੱਤੇ ਖਲੋ ਕੇ ਖਾਲਿਸਤਾਨ ਦੀ ਗੱਲ ਤੇ ਪਹਿਰਾ ਦੇਣਾ ਤੇ ਫਿਰ ਜ਼ਾਹਰ ਹੈ ਨਾ ਅਸੀਂ ਵੱਡੇ ਵਪਾਰੀਆਂ ਵੱਲ ਦੇਖ ਸਕਦੇ ਹਾਂ ਜਾਂ ਕੋਈ ਹੋਰ ਅਦਾਰਿਆਂ ਵੱਲ। ਇਹ ਸਿਰਫ ਤੇ ਸਿਰਫ ਜਿਹੜੇ ਗੁਰਸਿੱਖ ਵੀਰ ਭੈਣਾਂ ਬਿਲਕੁਲ ਪੰਥਕ ਸੋਚ ਰੱਖਦੇ ਨੇ ਉਹਨਾਂ ਦੀ ਹਮਾਇਤ ਨਾਲ ਹੀ ਅਸੀਂ ਇਸ ਨੂੰ ਅੱਗੇ ਤੋਰ ਸਕਦੇ ਹਾਂ। ਅੱਛਾ ਉਹਨਾਂ ਨੇ ਜਿਹੜਾ ਸਵਾਲ ਪੁੱਛਿਆ ਔਰ ਉਹਦਾ ਜ਼ਿਕਰ ਖਾਸ ਤੌਰ ਤੇ ਇੰਡੀਆ ਦੇ ਹਵਾਲੇ ਨਾਲ ਹੈ ਕਿਉਂਕਿ ਇਹ 30 ਦੇ ਲਗਭਗ ਜਥੇਬੰਦੀਆਂ ਜਿਹੜੀਆਂ ਬਹੁਤੀਆਂ ਵਿਰੋਧੀ ਧਿਰਾਂ ਨੇ ਜੇ ਇਸ ਨੂੰ ਭਾਵੇਂ ਕਾਂਗਰਸ ਲੀਡ ਕਰ ਰਹੀ ਹੈ ਪਰ ਇਹਨਾਂ ਦੇ ਨਾਲ ਮਮਤਾ ਬੈਨਰਜੀ ਵੀ, ਲਾਲੂ ਯਾਦਵ ਵੀ ਔਰ ਹੋਰ ਵੀ ਖੇਤਰੀ ਧਿਰਾਂ ਆਈਆਂ ਨੇ ਕਿ ਉਹਨਾਂ ਦੇ ਨਾਲ ਕਿਉਂਕਿ ਪਿਛਲੇ ਸੈਸ਼ਨ ਵੇਲੇ ਹੁਣ ਤਾਂ ਤਾਜ਼ਾ ਅੱਜ ਕੱਲ੍ਹ ਉਹਨਾਂ ਦਾ ਸ਼ਾਇਦ ਬੈਂਗਲੁਰੂ 'ਚ ਚੱਲ ਰਿਹਾ, ਉਸ ਵੇਲੇ ਕੇਜਰੀਵਾਲ ਦੀ ਪਾਰਟੀ ਦੀ ਵੀ ਪਾਰਟਿਸਪੇਸ਼ਨ ਸੀ ਲੇਕਿਨ ਉਦੋਂ ਕੇਜਰੀਵਾਲ ਦੀ ਪਾਰਟੀ ਨੇ ਸ਼ਰਤ ਰੱਖੀ ਸੀ ਕਿ ਜਿਹੜਾ ਦਿੱਲੀ ਦੇ ਵਿੱਚ ਐਡਮਿਨਿਸਟ੍ਰੇਸ਼ਨ ਲੈਫਟੀਨੈਂਟ ਗਵਰਨਰ ਦੇ ਹਵਾਲੇ ਕਰਨ ਦਾ ਬਿੱਲ ਮੋਦੀ ਸਰਕਾਰ ਲਿਆ ਰਹੀ ਹੈ, ਕਾਂਗਰਸ ਔਰ ਇਹ ਸਾਰਾ ਇੰਡੀਆ ਅਲਾਇੰਸ ਉਹਦਾ ਵਿਰੋਧ ਕਰੇ, ਜਿਹੜਾ ਉਹਨਾਂ ਨੇ ਕੀਤਾ ਵੀ ਸੀ। ਸੋ ਹਾਲਾਂ ਮੈਂ ਅੱਜ ਵੀ ਇਸ ਇੰਡੀਆ ਅਲਾਇੰਸ ਦੇ ਕੁਝ ਲੀਡਰਸ ਦੀ ਸਪੀਚਸ ਸੁਣ ਰਿਹਾ ਸੀ, ਖਾਸ ਤੌਰ ਤੇ ਲਾਲੂ ਯਾਦਵ ਕਿਉਂਕਿ ਉਹ ਦਿਲਚਸਪ ਹੁੰਦਾ ਹੈ, ਬੜਾ ਬ੍ਰਿਲੀਅੰਟ ਵਿਟੀ ਹੈ, ਬਹੁਤ ਵਾਰੀ ਲੱਗਦਾ ਹੁੰਦਾ ਕਿ ਵੀ ਐਵੇਂ ਝੱਲ ਮਾਰ ਰਿਹਾ ਲੇਕਿਨ ਉਹ ਪੇਸ਼ੇ ਵੱਲੋਂ ਵੀ ਵਕੀਲ ਹੈ ਔਰ ਹਿੰਦੂਤਵਾ ਨੂੰ ਬਹੁਤ ਚੰਗੀ ਤਰ੍ਹਾਂ ਸਮਝਦਾ ਹੈ। ਉਸ ਨੇ ਸਭ ਤੋਂ ਪਹਿਲਾਂ ਜਦੋਂ ਅਡਵਾਨੀ ਰੱਥ ਯਾਤਰਾ ਕੱਢ ਰਿਹਾ ਸੀ ਬਿਹਾਰ ਦੇ ਖੁੰਝੇ 'ਚ ਵੜਦਿਆਂ ਹੀ ਉਹਨੂੰ ਗ੍ਰਿਫਤਾਰ ਕਰਕੇ ਦੂਜੇ ਖੁੰਝੇ 'ਚੋਂ ਬਾਹਰ ਕੱਢ ਦਿੱਤਾ ਸੀ। ਸੋ ਘੱਟੋ ਘੱਟ ਉਹਦੇ ਜਿਹੜੇ ਸੈਕੂਲਰ ਕ੍ਰੈਡੈਂਸ਼ੀਅਲਸ ਨੇ ਉਹ ਹਰ ਇੱਕ ਨੂੰ ਪਤਾ ਨੇ, ਹਾਲਾਂਕਿ ਕਿੰਨਾ ਕੁ ਇਫੈਕਟਿਵ ਹੈ ਕਿਉਂਕਿ ਆਪਸ 'ਚ ਲੜ ਪੈਂਦੇ ਨੇ ਨਤੀਸ਼ ਕੁਮਾਰ ਨਾਲ ਜਿਹੜਾ ਅਨਰਿਲਾਇਬਲ ਹੈ ਔਰ ਮੈਨੂੰ ਇਸ ਗੱਲ ਦਾ ਵੀ ਦੁੱਖ ਹੋਇਆ ਕਿ ਹਾਲਾਂ ਨਤੀਸ਼ ਕੁਮਾਰ ਜਿਸ ਨੇ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਸੰਬੰਧਿਤ ਗੁਰੂ ਗ੍ਰੰਥ ਸਾਹਿਬ ਗੁਰਗੱਦੀ ਦਿਵਸ ਨਾਲ ਸੰਬੰਧਿਤ ਸਮਾਗਮ ਬਿਹਾਰ ਦੇ ਵਿੱਚ ਹੋਏ ਤੇ ਉਹਨੇ ਬਹੁਤ ਚੰਗੇ ਹੋਸਟ ਵਾਲਾ ਰੋਲ ਅਦਾ ਕੀਤਾ, ਦੁਨੀਆ ਭਰ 'ਚ ਸਿੱਖਾਂ ਨੇ ਵਾਹ-ਵਾਹ ਕੀਤੀ। ਪਰ ਕੱਲ੍ਹ ਪਰਸੋਂ ਹੀ ਮੈਂ ਦੇਖ ਰਿਹਾ ਸੀ ਕਿ ਜਿਹੜੀ ਉਹਨਾਂ ਨੇ ਨਵੀਂ ਲਿਸਟ ਛੁੱਟੀਆਂ ਦੀ ਜਾਰੀ ਕੀਤੀ ਹੈ ਉਹਦੇ 'ਚ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ਛੁੱਟੀ ਨੂੰ ਕੱਢ ਦਿੱਤਾ ਗਿਆ। ਸੋ ਇਹ ਸਾਈਡ ਲਾਈਨ ਦੇ ਉੱਤੇ ਮੈਂ ਗੱਲ ਕੀਤੀ। ਸੋ ਨਤੀਸ਼ ਕੁਮਾਰ ਦੋਨੋਂ ਪਾਸੇ ਹੀ ਪਲੇ ਕਰ ਰਿਹਾ। ਮੈਨੂੰ ਲੱਗਦਾ ਹੈ ਕਿ ਵੀ ਜੇ ਉਹਨੂੰ ਮੌਕੇ ਤੇ ਲੱਗਾ ਕਿ ਵੀ ਬੀਜੇਪੀ ਦੇ ਨਾਲ ਉਸ ਦੀ ਕੁਰਸੀ ਅਸ਼ੋਰ ਹੁੰਦੀ ਹੈ ਤੇ ਉਹ ਬੇਇਤਬਾਰਾ ਹੋਏਗਾ। ਇਸੇ ਤਰ੍ਹਾਂ ਮਹਾਰਾਸ਼ਟਰ ਦੇ ਵਿੱਚ ਸ਼ਰਦ ਪਵਾਰ ਹੈ, ਭਤੀਜੇ ਨੂੰ ਉਹਨੇ ਬੀਜੇਪੀ ਦੇ ਨਾਲ ਅਲਾਇੰਸ ਲਈ ਭੇਜਿਆ, ਉਹ ਡਿਪਟੀ ਚੀਫ ਮਿਨਿਸਟਰ ਹੈ, ਖੁਦ ਇੱਧਰ ਵੀ ਉੱਧਰ ਵੀ। ਸੋ ਕੁੱਲ ਮਿਲਾ ਕੇ ਅਜੇ ਇਹ ਵੀ ਜੇ ਦੇਖਿਆ ਜਾਏ ਤਾਂ ਚੂੰ ਦਾ ਮੁਰੱਬਾ ਹੀ ਹੈ। ਪਰ ਜਿਵੇਂ ਵੀਰ ਜਸ਼ਨ ਸਿੰਘ ਹੋਰਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਕੀ ਸਿਚੁਏਸ਼ਨ ਹੋਏਗੀ ਕਿਉਂਕਿ ਇੱਥੇ ਜਿਹੜਾ ਉਹ ਕਾਂਗਰਸ ਔਰ ਅਕਾਲੀ ਇਹ ਤਾਂ ਵਿਰੋਧੀ ਧਿਰ ਨੇ ਔਰ ਕਾਂਗਰਸ ਦੇ ਕੋਲ ਵੀ ਬੜੀਆਂ ਥੋੜ੍ਹੀਆਂ ਸੀਟਾਂ ਨੇ ਔਰ ਇੱਕ ਦੂਜੇ ਨਾਲ ਜੋ ਔਰ ਭਗਵੰਤ ਮਾਨ ਨੇ ਜਿਵੇਂ ਵਿਜੀਲੈਂਸ ਬਿਊਰੋ ਨੂੰ ਵੀ ਕਾਂਗਰਸ ਲੀਡਰਾਂ ਦੇ ਦੁਆਲੇ ਕੀਤਾ ਹੈ, ਜਿਵੇਂ ਕਿ ਦਿੱਲੀ 'ਚ ਬੈਠੇ ਮੋਦੀ ਨੇ ਤਾਂ ਸਾਰੀਆਂ ਹੀ ਜਿਹੜੀਆਂ ਵਿਰੋਧੀ ਧਿਰਾਂ ਨੇ ਉਹਨਾਂ ਦੇ ਮਗਰ ED ਔਰ CBI ਛੱਡੀ ਹੋਈ ਹੈ। ਸੋ ਸਾਨੂੰ ਵੈਸੇ ਪਹਿਲਾਂ ਤਾਂ ਸਿੱਖ ਨੁਕਤਾ ਨਿਗਾਹ ਤੋਂ ਇਹ ਹੈ ਕਿ ਵੀ ਬਹੁਤਾ ਫਰਕ ਨਹੀਂ ਪੈਂਦਾ ਕਿ ਵੀ ਇਹ ਅਲਾਇੰਸ ਆ ਜਾਏ ਜਾਂ ਉਹ ਆ ਜਾਏ ਕਿਉਂਕਿ ਸਾਰੀਆਂ ਹੀ ਹਿੰਦੂਤਵਾ ਦੀਆਂ ਟੀਮਾਂ ਨੇ। ਹਾਂ ਇੰਨਾ ਜ਼ਰੂਰ ਹੈ ਕਿ ਲੋਕਾਂ ਨੂੰ ਮਨ ਪਰਚਾਵੇ ਦੇ ਲਈ ਕਿ ਇੱਧਰ ਉਹ ਜਿੱਤੇਗਾ, ਹੁਣ ਸਰਵੇ ਆ ਗਿਆ, ਹੁਣ ਮੋਦੀ ਦਾ ਡਾਊਨਗ੍ਰੇਡ ਹੋ ਗਿਆ, ਹੁਣ ਅਪ ਹੋ ਗਿਆ। ਪਰ ਅਸੀਂ ਪਿਛਲੇ ਦਿਨੀ ਗੱਲ ਕੀਤੀ ਸੀ ਪਿਊ ਸਰਵੇ ਦੀ ਕਿ ਕਿਵੇਂ 80% ਦੇ ਲਗਭਗ ਜਿਹੜੇ ਭਾਰਤੀ ਹਿੰਦੂ ਨੇ ਉਹ ਮੋਦੀ ਦੀ ਹਮਾਇਤ ਕਰਦੇ ਨੇ। ਓਵਰਸੀਜ਼ ਦੀ ਜੇ ਇਹ ਫਿਗਰ ਹੈ, ਓਵਰਸੀਜ਼ ਤਾਂ ਜ਼ਿਆਦਾ ਖਬਰਾਂ ਪਤਾ ਹੁੰਦੀਆਂ ਨੇ ਔਰ ਇਹ ਵੀ ਅਸੀਂ ਦੇਖਿਆ ਸੀ ਕਿ ਉਸੇ ਹੀ ਪਿਊ ਸਰਵੇ ਦੇ ਮੁਤਾਬਕ
75% ਜਿਹੜੇ ਭਾਰਤੀ ਨੇ ਉਹ ਪਾਕਿਸਤਾਨ ਨੂੰ ਨਫ਼ਰਤ ਕਰਦੇ ਨੇ। ਜੀ। ਸੋ ਮੈਨੂੰ ਇਹ ਲੱਗਦਾ ਕਿ ਵੀ ਅਜੇ ਭਾਵੇਂ 8-9 ਮਹੀਨੇ ਵਿਚਾਲੇ ਰਹਿੰਦੇ ਨੇ, ਇਸ ਸਾਰੇ ਪੀਰੀਅਡ 'ਚ ਕਈ ਕੁਝ ਬਦਲੇਗਾ ਔਰ ਇਸ ਸਾਰੇ ਦੇ ਚੱਲਦਿਆਂ ਉਹ ਜਿੱਤ ਜਾਏ ਜਾਂ ਇਹ ਜਿੱਤ ਜਾਏ ਕੋਈ ਫਰਕ ਨਹੀਂ ਪਏਗਾ। ਜੋ ਇਹ ਬੇਸ਼ਰਮ ਨੇ, ਬੇਹਿਆ ਨੇ, ਉਹੀ ਕੇਜਰੀਵਾਲ ਜਿਹੜਾ ਹਿੰਦੂਤਵਾ ਦਾ ਕਿਸੇ ਜ਼ਮਾਨੇ 'ਚ ਆਪਣੇ ਆਪ ਨੂੰ ਜਿਹੜਾ ਸੈਕੂਲਰ ਕਹਿੰਦਾ ਸੀ, ਤੇ ਹੁਣ ਜਦੋਂ ਕਹਿੰਦਾ ਜੀ ਮੈਂ ਤਾਂ ਹਨੂੰਮਾਨ ਜੀ ਦਾ ਭਗਤ ਹਾਂ, ਟੀਵੀ ਤੇ ਬਹਿ ਕੇ ਹਨੂੰਮਾਨ ਚਾਲੀਸਾ ਵੀ ਸੁਣਾਉਂਦਾ ਹੈ ਔਰ ਜਿਹੜਾ ਪੇਪਰ ਦਾਇਰ ਕਰਨ ਤੋਂ ਪਹਿਲਾਂ ਯਕੀਨੀ ਬਣਾਉਂਦਾ ਹੈ ਕਿ ਮੀਡੀਆ ਦੇਖਿਆ ਕਿ ਉਹ ਪਹਿਲਾਂ ਹਨੂੰਮਾਨ ਮੰਦਰ ਗਿਆ। ਸੋ ਇਹਨਾਂ ਦਾ ਕੋਈ ਦੀਨ ਇਮਾਨ ਨਹੀਂ ਹੈ। ਸੋ ਸਾਨੂੰ ਤਾਂ ਵੀਰ ਜਸ਼ਨ ਸਿੰਘ ਜੀ ਇਹ ਦੇਖਣਾ ਹੋਏਗਾ ਕਿ ਅਸੀਂ ਇਸ ਬਹੁ ਗਿਣਤੀ ਦੇ ਗਲਬੇ ਥੱਲੇ ਪਿਸ ਰਹੇ ਹਾਂ ਤੇ ਅਸੀਂ ਇਹਨਾਂ ਤੋਂ ਕਿਵੇਂ ਨਿਜਾਤ ਪਾਉਣੀ ਹੈ। ਔਰ ਇਹ ਠੀਕ ਹੈ ਅਸੀਂ ਵੀ ਡਿਸਕਸ ਕਰਦੇ ਹਾਂ ਇਸ਼ੂ, ਕਿਉਂਕਿ ਬਹੁਤ ਸਾਰਿਆਂ ਨੂੰ ਇਹ ਲੱਗ ਰਿਹਾ ਹੁੰਦਾ ਹੈ ਕਿ ਜੋ ਕਰੰਟ ਚੱਲ ਰਿਹਾ ਹੈ ਉਸ ਦੀਆਂ ਕੀ ਨੁਆਂਸਿਸ ਨੇ। ਤਾਂ ਤੁਸੀਂ ਠੀਕ ਸਵਾਲ ਪੁੱਛਿਆ, ਲੇਕਿਨ ਕੋਈ ਬਹੁਤਾ ਫਰਕ ਨਹੀਂ ਪੈਣਾ। ਔਰ ਇਹ ਵੀ ਪੋਸੀਬਲ ਹੈ ਵੀ ਜਦੋਂ ਤੱਕ ਚੋਣਾਂ ਪਹੁੰਚਣੀਆਂ ਨੇ, ਇਹਨਾਂ 30-24 ਕਈ ਜਿਹੜੇ ਨੇ ਕਿਸੇ ਦੇ ਮਗਰ ਈਡੀ ਔਰ ਦੂਜਾ ਪਾ ਕੇ ਕਈਆਂ ਨੇ ਬੀਜੇਪੀ ਵੱਲ ਰੁਖ ਕੀਤਾ ਹੋਣਾ, ਕਿਉਂਕਿ ਆਲਰੇਡੀ ਇਹ ਨਹੀਂ ਹੈ ਕਿ ਵੀ ਸਾਰੀਆਂ ਹੀ ਵਿਰੋਧੀ ਤਰ੍ਹਾਂ ਉਹਨਾਂ ਦੇ ਨਾਲ ਆਈਆਂ ਨੇ। ਈਵਨ 2 ਵੱਡੇ ਸੂਬੇ ਜਿਹੜੇ ਪਾਵਰਫੁਲ ਨੇ ਉਹਨਾਂ ਦੇ ਵਿਚਲੀਆਂ ਖੇਤਰੀ ਪਾਰਟੀਆਂ ਬੀਜੇਪੀ ਦੇ ਅਲਾਇੰਸ ਦੇ ਨਾਲ ਨੇ, ਜਿਨ੍ਹਾਂ ਦੇ ਵਿੱਚ ਜਿਹੜਾ ਉਹ ਨਵੀਨ ਪਟਨਾਇਕ ਹੈ ਉੜੀਸਾ ਦਾ, ਬੀਜੂ ਪਟਨਾਇਕ ਦਾ ਮੁੰਡਾ, ਔਰ ਇਸੇ ਤਰ੍ਹਾਂ ਸ਼ੇਖਰ ਤੇਲੰਗਾਨਾ ਦੇ ਵਿੱਚ, ਔਰ ਇਸੇ ਤਰ੍ਹਾਂ ਹੋਰ ਵੀ ਖੇਤਰੀ ਪਾਰਟੀਆਂ ਨੇ। ਅਕਾਲੀ ਦਲ ਬਿਲਕੁਲ ਉਹ ਡੀਕ ਰਿਹਾ ਮੂੰਹ ਟੱਡ ਕੇ, ਜਿਵੇਂ ਉਹ ਦਿੱਲੀ ਵੱਲ ਮੂੰਹ ਟੱਡਿਆ ਹੋਇਆ ਕਿ ਕਦੋਂ ਮੂੰਹ ਦੇ ਵਿੱਚ ਇੱਕ ਬੂੰਦ ਪਾਣੀ ਦੀ ਪਾਉਣ ਤੇ ਕਹਿਣ ਵੀ ਆ ਜਾਓ ਸਾਡੇ ਨਾਲ। ਸੋ ਕੁੱਲ ਮਿਲਾ ਕੇ ਸਿੱਖ ਨੁਕਤਾ ਨਿਗਾਹ ਤੋਂ ਜਾਂ ਸਾਡੀ ਜਿਹੜੇ ਗੁਲਾਮੀ ਦੇ ਸੰਗਲ ਨੇ ਇਹਨਾਂ ਦੇ ਸਾਡੇ ਪਏ ਹੋਏ, ਇਸ ਨਾਲ ਕੋਈ ਫਰਕ ਨਹੀਂ ਪਏਗਾ ਕਿ ਇਹ ਰਹਿੰਦੇ ਨੇ ਜਾਂ ਇੰਡੀਆ ਵਾਲੇ ਆ ਜਾਂਦੇ ਨੇ ਜਾਂ ਕੱਲ੍ਹ ਨੂੰ ਕੋਈ ਹੋਰ ਧਿਰ ਵੀ ਇਸ ਕਿਸਮ ਦੀ ਖੜੀ ਹੋ ਜਾਂਦੀ ਹੈ। ਏਜੰਡਾ ਹੁਣ ਹਿੰਦੂਤਵਾ ਦਾ ਹੀ ਰਹੇਗਾ, ਦਿੱਲੀ ਦੇ ਤਖਤ ਵਾਲਿਆਂ ਦਾ। ਅੱਜ ਜਿਵੇਂ ਤੁਸੀਂ ਮੈਂਸ਼ਨ ਕੀਤਾ 1 ਸਤੰਬਰ ਦਾ ਦਿਨ ਹੈ ਔਰ 1 ਸਤੰਬਰ 1604 ਨੂੰ ਸ਼੍ਰੀ ਗੁਰੂ ਅਰਜਨ ਸਾਹਿਬ ਜੀ ਨੇ, ਜਿਨ੍ਹਾਂ ਨੇ ਰਾਮਸਰ ਸਾਹਿਬ ਦੇ ਮੁਕਾਮ ਦੇ ਉੱਤੇ ਆਦ ਬੀੜ ਜਿਹੜੀ ਹੈ ਉਹ ਲਿਖਵਾਈ, ਭਾਈ ਗੁਰਦਾਸ ਜੀ ਨੇ ਲਿਖੀ। ਅੱਜ ਦੇ ਦਿਨ ਨਗਰ ਕੀਰਤਨ ਦੀ ਸ਼ਕਲ ਦੇ ਵਿੱਚ ਉਸ ਨੂੰ ਮੈਂ ਅਕਸਰ ਪਹਿਲਾ ਨਗਰ ਕੀਰਤਨ ਹੀ ਕਹਿੰਦਾ, ਉਹ ਰਾਮਸਰ ਸਾਹਿਬ ਤੋਂ ਜਿਹੜਾ ਹੈ ਉਹ ਹਰਿਮੰਦਰ ਸਾਹਿਬ ਤੱਕ ਆਦ ਬੀੜ ਲਿਆਂਦੀ ਗਈ। ਸੰਗਤਾਂ ਸ਼ਬਦ ਪੜ੍ਹ ਰਹੀਆਂ ਸਨ। ਆਦ ਬੀੜ ਬਾਬਾ ਬੁੱਢਾ ਜੀ ਦੇ ਸੀਸ ਤੇ ਟਿਕੀ ਹੋਈ ਸੀ। ਗੁਰੂ ਅਰਜਨ ਸਾਹਿਬ ਨੰਗੇ ਪੈਰ ਚੌਰ ਕਰਦਿਆਂ ਉਸ ਦੇ ਨਾਲ ਆਏ ਔਰ ਹਰਿਮੰਦਰ ਸਾਹਿਬ ਦੇ ਅੰਦਰ ਆਦ ਬੀੜ ਪ੍ਰਕਾਸ਼ਮਾਨ ਕੀਤੀ ਗਈ। ਪਹਿਲਾ ਹੁਕਮਨਾਮਾ ਬਾਬਾ ਬੁੱਢਾ ਜੀ, ਜਿਨ੍ਹਾਂ ਨੂੰ ਅਸੀਂ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਦੇ ਤੌਰ ਤੇ ਯਾਦ ਕਰਦੇ ਹਾਂ, ਔਰ ਉਸ ਹੁਕਮਨਾਮੇ ਦਾ ਅਕਸਰ ਜ਼ਿਕਰ ਹੁੰਦਾ ਹੈ ਕਿ ਸੰਤਾਂ ਕੇ ਕਾਰਜ ਆਪ ਖਲੋਆ, ਹਰ ਕੰਮ ਕਰਾਵਣ ਆਇਆ ਰਾਮ, ਤਰਤ ਸੁਹਾਵੀ ਤਾਲ ਸੁਹਾਵਾ, ਵਿੱਚ ਅੰਮ੍ਰਿਤ ਜਲ ਛਾਇਆ ਰਾਮ। ਜ਼ਾਹਰ ਹੈ ਕਿ ਜਦੋਂ ਅਸੀਂ ਆਦ ਬੀੜ ਕਹਿੰਦੇ ਆ ਤੇ ਇਸ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨਹੀਂ ਸੀ ਤਾਂ 9ਵੇਂ ਪਾਤਸ਼ਾਹ ਨੇ। ਸੋ ਦੂਸਰੀ ਬੀੜ ਜਿਸ ਨੂੰ ਗੁਰੂ 10ਵੇਂ ਪਾਤਸ਼ਾਹ ਨੇ ਦਮਦਮਾ ਸਾਹਿਬ ਵਿਖੇ ਤਿਆਰ ਕੀਤਾ। ਰਾਗਾਂ ਦਾ ਕ੍ਰਮ ਉਵੇਂ ਹੀ ਰਿਹਾ, 31 ਰਾਗਾਂ 'ਚ ਭਗਤ ਬਾਣੀ, ਪੱਟਾਂ ਦੀ ਬਾਣੀ, ਔਰ ਉਸ ਦੇ ਵਿੱਚ 9ਵੇਂ ਪਾਤਸ਼ਾਹ ਦੀ ਬਾਣੀ ਨੂੰ ਜਿਹੜਾ ਅੰਕਿਤ ਕੀਤਾ ਗਿਆ ਔਰ ਇਸ ਲਈ ਉਸ ਨੂੰ ਦਮਦਮੀ ਬੀੜ ਕਿਹਾ ਜਾਂਦਾ ਕਿਉਂਕਿ ਦਮਦਮਾ ਸਾਹਿਬ ਦੇ ਮੁਕਾਮ ਤੇ ਉਹ ਮੁਕੰਮਲ ਹੋਈ। ਇਹ ਆਦ ਬੀੜ ਦੇ ਸਕਰਾਈਬ ਜਾਂ ਲਖਾਰੀ ਭਾਈ ਗੁਰਦਾਸ ਜੀ ਸਨ। ਜਿਹੜੀ ਦਮਦਮੀ ਬੀੜ ਦਮਦਮਾ ਸਾਹਿਬ ਮੁਕੰਮਲ ਹੋਈ ਔਰ ਬਾਅਦ ਦੇ ਵਿੱਚ ਹਜ਼ੂਰ ਸਾਹਿਬ ਵੀ ਪਹੁੰਚੀ, ਜਿਸ ਨੂੰ 10ਵੇਂ ਪਾਤਸ਼ਾਹ ਨੇ ਗੁਰਗੱਦੀ ਦਿੱਤੀ, ਉਸ ਦੇ ਲਖਾਰੀ ਭਾਈ ਮਨੀ ਸਿੰਘ ਸਨ। ਔਰ ਗੁਰੂ ਗ੍ਰੰਥ ਸਾਹਿਬ ਦਾ ਇਹ ਖਜ਼ਾਨਾ ਜਿਸ ਪ੍ਰਥਾਏ ਜੇ ਉਹ ਪਰਲ ਬਕ ਹੋਏ, ਨੋਬਲ ਲੌਰੀਏਟ, ਬੇਸ਼ੱਕ ਉਹ ਜਿਹੜਾ ਐਨਸਾਈਕਲੋਪੀਡੀਆ ਆਫ ਵਰਲਡ ਹਿਸਟਰੀ ਦਾ ਅਰਨਲਡ ਟਾਇਨ ਵੀ ਹੋਏ ਜਾਂ ਹੋਰ ਇੰਟਰਨੈਸ਼ਨਲ ਜਿਹੜੇ ਜਿਨ੍ਹਾਂ ਦਾ ਮਜ਼ਹਬਾਂ ਦੀ ਦੁਨੀਆ ਦੇ ਨਾਲ ਕੋਈ ਵਾਹ ਹੈ, ਉਹਨਾਂ ਨੇ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਔਰ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਯੂਨੀਵਰਸਲ ਮੈਸੇਜ ਹੈ, ਇਨਸਾਨੀਅਤ ਦਾ ਮੈਸੇਜ ਹੈ, ਬਹੁਤ ਸਾਰੇ ਜਦੋਂ ਅਸੀਂ ਤਾਂ ਕਿਉਂਕਿ ਸਾਡੇ ਲਈ ਤਾਂ ਜਾਗਤ ਜੋਤ ਗੁਰੂ ਨੇ 10ਵੇਂ ਪਾਤਸ਼ਾਹ ਦੇ ਹੁਕਮ ਨੂੰ ਅਸੀਂ ਜਿਹੜਾ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਲੇਕਿਨ ਜੇ ਨੌਨ ਸਿੱਖ ਵੀ ਜਿਹੜੇ ਨੇ ਉਹਨਾਂ ਦੇ ਲਈ ਗੁਰੂ ਗ੍ਰੰਥ ਸਾਹਿਬ ਦਾ ਸੁਨੇਹਾ ਸਭ ਲਈ ਹੈ,
ਕੁੱਲ ਮਾਨਵਤਾ ਲਈ ਹੈ, ਬਿਲਕੁਲ ਸਰਬੱਤ ਦੇ ਭਲੇ ਦਾ ਸੁਨੇਹਾ ਹੈ, ਕਿਰਤ ਕਰਨ ਦਾ ਸੁਨੇਹਾ ਹੈ, ਔਰਤਾਂ ਦੇ ਹੱਕਾਂ ਦਾ ਸੁਨੇਹਾ ਹੈ, ਜ਼ੁਲਮ ਦੇ ਖਿਲਾਫ ਆਵਾਜ਼ ਹੈ, ਪਿਆਰ ਦੇ ਨਾਲ ਰੱਬ ਦੇ ਮਿਲਣ ਦੀ ਗੱਲ ਹੈ। ਔਰ ਇਸ ਖੂਬਸੂਰਤ ਧਰਤੀ ਦੇ ਉੱਤੇ ਉਸ ਵਾਹਿਗੁਰੂ ਦਾ ਜਿਸ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਕੁਦਰਤ ਦੇ ਨਾਲ ਇਸ਼ਕ ਹੈ, ਪ੍ਰੇਮ ਹੈ, ਕਾਦਰ ਦੇ ਨਾਲ ਹੈ। ਸੋ ਅਸੀਂ ਅੱਜ ਦੇ ਇਸ ਮੁਬਾਰਕ ਦਿਨ ਦੀ ਸਮੂਹ ਸਿੱਖ ਸੰਗਤਾਂ ਨੂੰ ਵੀ ਔਰ ਆਪਣੇ TV 84 ਦੇ ਵਿਊਅਰਸ ਨੂੰ ਵੀ, ਜਿਹਦੇ 'ਚ ਸਾਡੇ ਮੁਸਲਮਾਨ ਭੈਣ ਭਰਾ ਵੀ ਸ਼ਾਮਲ ਨੇ, ਕਿਉਂਕਿ ਇਸੇ ਗੁਰੂ ਗ੍ਰੰਥ ਸਾਹਿਬ 'ਚ ਬਾਬਾ ਫਰੀਦ ਸ਼ਕਰਗੰਜ ਉਹਨਾਂ ਦਾ ਵੀ ਕਲਾਮ ਹੈ, ਬਾਣੀ ਹੈ, ਜਿਸ ਨੂੰ ਸਿੱਖ ਬੜੇ ਸਤਿਕਾਰ ਨਾਲ ਪਿਆਰ ਨਾਲ ਪੜ੍ਹਦੇ ਨੇ। ਔਰ 2 ਦਿਨ ਪਹਿਲਾਂ ਹੀ ਗੱਲ ਜ਼ਬਾਨਾਂ ਦੇ ਬੋਲੀਆਂ ਦੇ ਆਧਾਰ 'ਤੇ ਹੋ ਰਹੀ ਸੀ। ਮੈਂ ਕਿਹਾ ਵੀ ਅੱਜ ਵੀ ਜਦੋਂ ਅਸੀਂ ਜਿਹੜੇ ਬਾਬਾ ਫਰੀਦ 12ਵੀਂ 13ਵੀਂ ਸਦੀ 'ਚ ਹੋਏ ਨੇ, ਜਦੋਂ ਉਹਨਾਂ ਦੇ ਸ਼ਲੋਕ ਪੜ੍ਹਦੇ ਹਾਂ, ਅਤੇ ਅੱਜ ਵੀ ਅਸੀਂ ਸਾਡੇ ਪੰਜਾਬ ਦੀ ਲਹਿੰਦੇ ਪੰਜਾਬ ਦੀ ਪੰਜਾਬੀ ਦਾ ਜਿਹੜਾ ਓਰੀਜਨਲਪਨ ਹੈ ਅਸੀਂ ਮਹਿਸੂਸ ਕਰ ਸਕਦੇ ਹਾਂ ਕਿ 8 ਸਦੀਆਂ ਪਹਿਲਾਂ ਵੀ ਜਿਹੜੇ ਅਲਫਾਜ਼ ਉਹਨਾਂ ਨੇ ਵਰਤੇ ਅੱਜ ਵੀ ਸਾਡੀ ਪੰਜਾਬੀ ਦੇ ਉਹ ਵਿੱਚ ਪੋਪੂਲਰ ਨੇ। ਸੋ ਠੇਠ ਪੰਜਾਬੀ ਦੇ ਵਿੱਚ ਬਾਬਾ ਫਰੀਦ ਜੀ ਦੀ ਬਾਣੀ ਹੈ ਔਰ ਉਹਨਾਂ ਦਾ ਜਿਹੜਾ ਮੈਸੇਜ ਹੈ ਉਹ ਬਿਲਕੁਲ ਉਹੀ ਰੈਜ਼ੋਨੇਟ ਕਰਦਾ ਹੈ ਉਸ ਦੇ ਨਾਲ ਜੋ ਗੁਰੂ ਸਾਹਿਬਾਨ ਦਾ ਮੈਸੇਜ ਸੀ, ਉਸ ਰੱਬ ਦੀ ਯਾਦ, ਉਸ ਰੱਬ ਦਾ ਪਿਆਰ। ਔਰ ਉਸ ਪ੍ਰਥਾਈ ਬਾਬਾ ਫਰੀਦ ਜੀ ਦੇ ਸ਼ਲੋਕ ਦੇ ਨਾਲ ਹੀ ਮੈਂ ਇਸ ਮੁਬਾਰਕਬਾਦ ਨੂੰ ਵੀ ਕਨਕਲੂਡ ਕਰਦਾ ਕਿ ਫਰੀਦਾ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਮਾਝਾ ਦੁੱਧ ਸਭੇ ਵਸਤਾਂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਹੁਣ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ 800 ਸਾਲ ਪਹਿਲਾਂ ਵੀ ਇਹ ਸਾਰੀਆਂ ਮਿੱਠੀਆਂ ਚੀਜ਼ਾਂ ਸਨ। ਫਰੀਦਾ ਸ਼ੱਕਰ ਔਰ ਸ਼ਕਰਗੰਜ ਹੀ ਉਹਨਾਂ ਨੂੰ ਇਸ ਲਈ ਕਿਹਾ ਜਾਂਦਾ ਵੀ ਉਹਨਾਂ ਨੂੰ ਸ਼ੱਕਰ ਬਹੁਤ ਪਸੰਦ ਸੀ। ਸ਼ੱਕਰ ਖੰਡ, ਹੁਣ ਸ਼ੱਕਰ ਚੋਂ ਖੰਡ ਬਣਦੀ ਹੈ, ਉਹ ਵੀ ਅਵੇਲੇਬਲ ਹੈ। ਨਿਵਾਤ ਮਿਸ਼ਰੀ ਨੂੰ ਕਹਿੰਦੇ ਨੇ। ਅੱਜ ਵੀ ਤੁਸੀਂ ਜਦੋਂ ਮਿਸ਼ਰੀ ਜਿਹਦੇ ਚੋਂ ਮੋਲੈਸਿਸ ਕੱਢ ਦਿੱਤਾ ਜਾਂਦਾ, ਚਿੱਟੀ ਲਿਸ਼ਕਦੀ ਮਿਸ਼ਰੀ, ਔਰ ਉਦੋਂ ਵੀ ਸ਼ੱਕਰ ਖੰਡ ਨਿਵਾਤ ਗੁੜ ਮਾਖਿਓ ਹਨੀ ਮਾਝਾ ਦੁੱਧ। ਜਿਨ੍ਹਾਂ ਨੇ ਦੁੱਧ ਦੀਆਂ ਧਾਰਾਂ ਲਈਆਂ ਹੋਈਆਂ ਉਹਨਾਂ ਨੂੰ ਪਤਾ ਹੈ ਕਿ ਉਹਨਾਂ ਧਾਰਾਂ 'ਚ ਜਿਹੜਾ ਦੁੱਧ ਦਾ ਮੱਝ ਦੇ ਦੁੱਧ ਦਾ ਦੀ ਕੀ ਮਿਠਾਸ ਹੈ। ਇਹ ਸਾਰੀਆਂ ਮਿੱਠੀਆਂ ਚੀਜ਼ਾਂ ਨੂੰ ਗੁਣ ਕੇ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਰੀਆਂ ਚੀਜ਼ਾਂ ਮਿੱਠੀਆਂ ਨੇ, ਰੱਬ ਨਾ ਪੁੱਜਣ ਤੁਧ। ਕਿ ਇਹਨਾਂ ਵਿੱਚ ਜੋ ਰੱਬ ਦੇ ਨਾਂ ਵਿੱਚ ਸਵਾਦ ਹੈ, ਰੱਬ ਦੇ ਪਿਆਰ ਦੇ ਵਿੱਚ ਗੜੁੰਦ ਹੋ ਕੇ ਜੋ ਆਨੰਦ ਹੈ, ਇਹ ਇਹਨਾਂ ਸਾਰੀਆਂ ਚੀਜ਼ਾਂ ਦਾ ਮਿਠਾਸ ਵੀ ਨਹੀਂ ਦੇ ਸਕਦਾ। ਇੱਕ ਵਾਰ ਫਿਰ ਬਹੁਤ ਬਹੁਤ ਮੁਬਾਰਕ। G20 ਨੂੰ ਲੈ ਕੇ ਅਸੀਂ ਕੱਲ੍ਹ ਵੀ ਪ੍ਰੋਗਰਾਮ ਕੀਤਾ ਹੈ। ਬੇਸ਼ੱਕ ਸਾਡੇ ਕੁਝ ਵਿਊਅਰਸ ਨੂੰ ਤਾਂ ਇੰਟਰਨੈਸ਼ਨਲ ਪੋਲੀਟਿਕਸ ਦੀ ਜਦੋਂ ਗੱਲ ਕਰੀਏ ਤਾਂ ਉਹਨਾਂ ਨੂੰ ਲੱਗਦਾ ਹੈ ਕਿ ਵੀ ਉਹਨੇ ਸਾਡੇ ਉੱਤੋਂ ਦੀ ਲੰਘ ਰਹੀ ਹੈ, ਪਰ ਅਸੀਂ ਸਮਝਦੇ ਹਾਂ ਵੀ ਇਹ ਜਿਹੜੀਆਂ ਖਾਸ ਤੌਰ 'ਤੇ ਇੰਟਰਨੈਸ਼ਨਲ ਇਵੈਂਟਸ ਔਰ ਇਹਦੇ 'ਚੋਂ ਵੀ G20 ਦੇ ਹਵਾਲੇ ਨਾਲ ਜਿਵੇਂ ਮੋਦੀ ਐਂਡ ਕੰਪਨੀ ਆਪਣੇ ਗੁਨਾਹ ਨੂੰ ਇਸ G20 ਦੇ ਪਰਦੇ ਪਿੱਛੇ ਲੁਕੋ ਕੇ ਆਪਣੇ ਆਪ ਨੂੰ ਇੱਕ ਐਮਰਜਿੰਗ ਇਕੋਨਮੀ ਔਰ ਇੱਕ ਪਾਵਰ ਦੇ ਤੌਰ 'ਤੇ ਜਿਹੜਾ ਉਹ ਪ੍ਰੋਜੈਕਟ ਕਰਨ ਦੀ ਲਾਈਨ ਹੈ, ਅਤੇ ਫਿਰ ਜੇ ਅਸੀਂ ਉਸ ਵਿਚਲੀ ਹਵਾ ਨਾ ਕੱਢੀਏ, ਜੋ ਵਾਪਰ ਰਿਹਾ ਉਸ ਨੂੰ ਨਾ ਦੱਸੀਏ ਕਿ ਵੀ ਇਹਨਾਂ ਦਾ ਏਜੰਡਾ ਕਿਵੇਂ ਫੇਲ ਹੋ ਰਿਹਾ, ਤੇ ਫਿਰ ਇਹੀ ਹੈ ਕਿ ਵੀ ਉਹਨਾਂ ਦਾ ਝੂਠ ਵਿਖੇਗਾ, ਆਪਣਿਆਂ 'ਚ ਵੀ ਵਿਖੇਗਾ। ਜਿਵੇਂ ਉਹ ਜਿਹੜਾ ਰੇੜਾ ਜਿਹਾ ਇੱਕ ਚੰਦਰਯਾਨ ਲਾਇਆ, ਉਹਨੂੰ ਲੈ ਕੇ ਆਪਣੇ ਜਿਹੜੇ ਨੇ ਕਿੰਨੇ ਉਸ ਸ਼ੋਕ ਦੇਖੋ ਜੀ ਉੱਥੇ ਪਹੁੰਚ ਗਏ। ਉਹ ਮੈਂ ਕਿਹਾ ਭਾਈ ਇਹ ਜਿਹੜਾ ਉਹਨਾਂ ਦਾ ਨਾਸਾ ਮਾਡਲ ਸਾਰੇ ਵਿਕੇ ਹੋਏ ਉਹਨਾਂ ਨੇ ਅੱਗੋਂ ਵੇਚਿਆ, ਉਹਨਾਂ ਨੇ ਤਾਂ 60 ਸਾਲ 'ਚ ਅੱਗੋਂ ਇਹਦੇ 'ਤੇ ਕੀਤਾ ਹੀ ਨਹੀਂ ਹੈ ਕੁਛ ਵੀ, ਔਰ ਇਹ ਕੋਈ ਏਡੀ ਗੱਲ ਨਹੀਂ ਹੈ। ਔਰ ਇਹ ਆਲਰੇਡੀ ਜਿਹੜਾ ਨਾਸਾ ਹੈ ਉਸ ਦੇ ਮਾਡਲ ਦੇ ਉੱਤੇ ਇਹਨਾਂ ਦਾ ਇਹ ਸਾਰਾ ਜਿਹੜਾ ਉਹ ਪ੍ਰੋਪੇਗੈਂਡਾ ਵੇਚ ਰਹੇ ਨੇ। ਹੁਣ ਇਹਨੂੰ ਕਰ ਰਹੇ ਨੇ ਜੇ ਆਉਣ ਵਾਲੇ ਸੂਰਜ ਦੇ ਦੁਆਲੇ ਅਸੀਂ ਜਾਣ। ਉਹਨੂੰ ਕਿਸੇ ਨੇ ਕਿਹਾ ਵੀ ਮੋਸਟ ਵੈਲਕਮ, ਕੱਲਾ ਤੁਸੀਂ ਉਹੀ ਕਾਹਨੂੰ ਭੇਜਣਾ, ਮੋਦੀ ਨੂੰ ਹੀ ਭੇਜ ਦਿਓ ਸੂਰਜ 'ਤੇ, ਤਾਂ ਕਿ ਸੂਰਜ ਵਾਂਗ ਪਹਿਲਾਂ ਹੀ ਕਹਿੰਦਾ ਜੀ ਸੂਰਜ ਵਾਂਗ ਚਮਕ ਰਿਹਾ ਮੋਦੀ, ਜਦ ਤੱਕ ਸੂਰਜ ਚਾਂਦ ਰਹੇਗਾ ਮੋਦੀ ਤੇਰਾ ਨਾਮ ਰਹੇਗਾ। ਉਹ ਕਹਿੰਦਾ ਇਹਨੂੰ ਨਾਮ ਕਾਹਨੂੰ ਰਹਿਣਾ, ਇਹਨੂੰ ਹੀ ਸੂਰਜ 'ਤੇ ਭੇਜ ਦਿਓ, ਨਾਲੇ ਪਤਾ ਲੱਗ ਜਾਂਦਾ ਵੀ ਸੂਰਜ ਕਿੰਨਾ ਕੁ ਤੱਤਾ ਹੈ। ਸੋ ਕੁੱਲ ਬਣਾ ਕੇ ਜਦੋਂ ਇਸ ਕਿਸਮ ਦਾ ਚੱਲ ਰਿਹਾ ਹੁੰਦਾ ਤਾਂ ਫਿਰ ਅਸੀਂ ਸਮਝਦੇ ਹਾਂ ਵੀ ਇਹਨਾਂ ਘਟਨਾਵਾਂ ਦੀ ਕੀ ਅਹਿਮੀਅਤ ਹੈ। ਹੁਣ G20 ਦੇ ਇਕੱਠ ਨੂੰ ਜਿਹਦੇ 'ਚ ਕਿ ਮੋਦੀ ਜਿੱਥੇ
ਆਪਣਾ ਝੂਠ ਵੇਚਣ ਦੇ ਲਈ ਉਹਦੇ ਲਈ ਉਹਨਾਂ ਨੇ 1 ਸਾਲ ਤੋਂ ਬਹੁਤ ਸਾਰੇ ਉਹਦੀਆਂ ਜਿਹੜੀਆਂ ਸਾਈਡ ਲਾਈਨ ਇਵੈਂਟਸ ਹੁੰਦੀਆਂ ਨੇ, ਕੋਈ ਕਸ਼ਮੀਰ 'ਚ ਕਰ ਲਈ, ਕੋਈ ਇੱਧਰ ਕਰ ਲਈ, ਉੱਧਰ ਕਰ ਲਈ। ਪਰ ਪਹਿਲੀ ਫੂਕ ਤਾਂ ਉਦੋਂ ਹੀ ਨਿਕਲ ਗਈ ਜਦੋਂ ਰੂਸ ਦੇ ਪ੍ਰੈਜ਼ੀਡੈਂਟ ਪੁਤਿਨ ਨੇ ਕਿਹਾ ਕਿ ਵੀ ਮੈਂ ਨਹੀਂ ਆਉਣਾ ਹੈ, ਮੇਰਾ ਫੋਰਨ ਮਿਨਿਸਟਰ ਆਏਗਾ। ਸੋ ਇਹ ਇੱਕ ਵੱਡਾ ਝਟਕਾ ਸੀ। ਸ਼ੀ ਜਿਨਪਿੰਗ ਦੇ ਹਵਾਲੇ ਨਾਲ ਅਜੇ ਕੋਈ ਡੈਫੀਨੇਟ ਤਾਂ ਨਹੀਂ ਹੈ, ਪਰ ਜੋ ਇੰਡੀਅਨ ਮੀਡੀਆ ਦਾ ਹੀ ਟ੍ਰੈਂਡ ਹੈ ਉਹਦੇ ਮੁਤਾਬਕ ਇਹ ਹੈ ਕਿ ਵੀ ਉਹ ਵੀ ਨਹੀਂ ਆ ਰਿਹਾ, ਔਰ ਇਸ ਦੇ ਉੱਤੇ ਹਾਲਾਂਕਿ ਸਸਪੈਂਸ ਕਾਇਮ ਹੈ। ਪਰ ਜੇ ਉਹ ਆ ਵੀ ਜਾਂਦਾ ਹੈ ਤੇ ਫਿਰ ਉਹ ਆਲਰੇਡੀ ਚੀਨ ਨੇ 2-3 ਕਦਮ ਜਿਹਦੇ 'ਚ ਉਹਨਾਂ ਨੇ ਇੰਡੀਆ ਨੂੰ ਜਿਹੜਾ ਹੈ ਉਹ ਕਿਹਾ ਕਿ ਜੀ ਉਹਨਾਂ ਨੇ ਮੀਟਿੰਗ ਮੰਗੀ ਸੀ ਜਿਹੜੀ ਬ੍ਰਿਕਸ ਦੇ ਵੇਲੇ ਹੋਈ, ਫਿਰ ਉਹਨਾਂ ਦੇ ਵੱਲੋਂ ਮੈਪ ਜਾਰੀ ਕਰਨਾ, ਫਿਰ ਉਹਨਾਂ ਨੂੰ ਕਹਿਣਾ ਕਿ ਭਾਈ ਠੰਡ ਰੱਖੋ, ਐਵੇਂ ਓਵਰ ਰਿਐਕਟ ਨਾ ਕਰੋ। ਸੋ ਉਸ ਸਾਰੇ ਦੇ ਥੱਲੇ ਜੇ ਸ਼ੀ ਜਿਨਪਿੰਗ ਆ ਵੀ ਜਾਂਦਾ, ਜਿਹਦੀ ਪੋਸੀਬਿਲਿਟੀ ਘੱਟ ਹੈ, ਤੇ ਜਿਵੇਂ ਬ੍ਰਿਕਸ ਦੇ ਵਿੱਚ ਫੋਕਸ ਤਾਂ ਸ਼ੀ ਜਿਨਪਿੰਗ ਸੀ ਤੇ ਹੁਣ ਪੁਤਿਨ ਨੇ ਤਾਂ ਆਉਣਾ ਨਹੀਂ ਹੈ, ਫਿਰ ਈਵਨ ਬਾਈਡਨ ਔਰ ਉਹਦੇ ਹਵਾਲੇ ਨਾਲ ਇਸ ਵੇਲੇ ਭਾਰਤ ਦੇ ਲਈ ਜਿਹੜਾ ਈਵਨ ਇਹਨਾਂ ਸਾਰਿਆਂ ਨੂੰ ਬੈਲੈਂਸ ਕਰਨਾ ਇਹ ਵੀ ਬੜਾ ਔਖਾ ਹੋਇਆ, ਕਿਉਂਕਿ ਬਾਲੀ ਵਾਲੀ G20 ਮੀਟਿੰਗ ਜਿਹੜੀ ਇੰਡੋਨੇਸ਼ੀਆ 'ਚ ਹੋਈ ਉਹਦੇ 'ਚ ਵੀ ਇੱਕ ਇਸ਼ੂ, ਕਿਉਂਕਿ ਸਾਲ ਪਹਿਲਾਂ ਜਦੋਂ ਇਹ ਹੋਈ ਤੇ ਯੂਕਰੇਨ ਜੰਗ ਤਾਂ ਹੁਣ 1.5 ਸਾਲ ਹੋ ਗਿਆ ਸ਼ੁਰੂ ਹੋਇਆ, ਔਰ ਆਲਰੇਡੀ ਕਿਲਿੰਗਸ ਹੋ ਰਹੀਆਂ ਨੇ, ਕੋਈ ਡਰੋਨ ਇੱਧਰ ਵੱਜਾ, ਕੋਈ ਉੱਧਰ ਵੱਜਾ। ਸੋ ਉਹਦੀ ਫਾਈਨਲ, ਕਿਉਂਕਿ ਸਮਿਟ ਤੋਂ ਬਾਅਦ ਇੱਕ ਤੁਸੀਂ ਬੇਸ਼ੱਕ G20 ਦਾ ਜਿਹੜਾ ਪ੍ਰਾਈਮ ਫੋਕਸ ਹੈ ਉਹ ਤਾਂ ਬਿਜ਼ਨਸ ਹੈ, ਵਪਾਰ ਹੈ, ਪੋਲਿਟਿਕਸ ਨਹੀਂ ਹੈ, ਪਰ ਕਿਉਂਕਿ ਇਸ ਵੇਲੇ G20 'ਚ ਯੂਰਪੀਅਨ ਨੈਟੋ ਮੁਲਕ ਔਰ ਅਮਰੀਕਾ ਉਸ ਦੀ ਸਰਦਾਰੀ ਹੈ। ਸੋ ਉਹ ਚਾਹੁੰਦੇ ਨੇ ਕਿ ਵੀ ਇਸ ਨੂੰ ਜਿਹੜਾ ਕਰੰਟ ਇਸ਼ੂ ਚੱਲ ਰਿਹਾ ਉਹਦੇ 'ਚ ਰਸ਼ੀਆ ਨੂੰ ਆਈਸੋਲੇਟ ਕੀਤਾ ਜਾਏ। ਕੀਤਾ ਵੀ ਹੋਇਆ, ਇਕਨੋਮਿਕਲ ਸੈਂਕਸ਼ਨਸ ਲਾਈਆਂ ਹੋਈਆਂ, ICC ਨੇ ਉਹਨੂੰ ਵਾਰ ਕ੍ਰਿਮੀਨਲ ਬਣਾਇਆ ਹੋਇਆ। ਸੋ ਬਾਲੀ ਵਾਲੀ ਸਮਿਟ ਦੇ ਵਿੱਚ ਉਹਨਾਂ ਨੇ ਇਹ ਯੂਕਰੇਨ ਦੇ ਮੁੱਦੇ ਦੇ ਉੱਤੇ ਭਾਵੇਂ ਡਾਇਰੈਕਟ ਨਹੀਂ ਸੀ ਲੇਕਿਨ ਮੈਂਸ਼ਨ ਹੋ ਗਿਆ ਸੀ। ਹੁਣ ਅਸੀਂ ਡਿਸਕਸ ਕਰਾਂਗੇ ਕਿ ਵੀ ਰਸ਼ੀਆ ਦਾ ਨਾਂ ਆਉਣਾ ਵੀ ਹੈ, ਉਹਨਾਂ ਨੂੰ ਇਹ ਲੱਗਦਾ ਕਿ ਵੀ ਭਾਰਤ ਨੂੰ ਉਹਨਾਂ ਨੇ ਦਬਾਅ 'ਚ ਕਾਫੀ ਲਿਆ ਹੋਇਆ ਔਰ ਦਿੱਲੀ 'ਚੋਂ ਵੀ ਇਹੀ ਕੁਝ ਨਿਕਲ ਸਕਦਾ। ਸੋ ਆਲਰੇਡੀ ਜੇ ਸ਼ੀ ਜਿਨਪਿੰਗ ਨਹੀਂ ਆਉਂਦਾ ਤਾਂ ਵੀ G20 ਦੀ ਕ੍ਰੈਡੀਬਿਲਿਟੀ ਹਰਟ ਹੁੰਦੀ ਹੈ, ਜੇ ਆਉਂਦਾ ਤੇ ਫਿਰ ਉਹਦੀ ਔਰ ਬਾਈਡਨ ਉਹਨਾਂ ਦੀ ਪ੍ਰੈਜ਼ੈਂਸ ਔਰ ਪੁਤਿਨ ਦੀ ਐਬਸੈਂਸ, ਇਸ ਸਾਰੇ 'ਚੋਂ ਕੋਈ ਵੀ ਜਿਹੜਾ ਫਾਈਨਲ ਡਰਾਫਟ ਹੈ ਉਸ ਦੇ ਉੱਤੇ ਖਾਸ ਤੌਰ 'ਤੇ ਯੂਕਰੇਨ ਦਾ ਮੁੱਦਾ ਜਦੋਂ ਵਿੱਚ ਆ ਜਾਏਗਾ ਉਸ 'ਤੇ ਸਹਿਮਤੀ ਬਣਨੀ ਬੜਾ ਔਖਾ ਕੰਮ ਹੋਇਆ। ਹੁਣ ਕੈਨੇਡਾ G20 ਦਾ ਮੈਂਬਰ ਹੈ, ਜਸਟਿਨ ਟਰੂਡੋ ਜਿਨ੍ਹਾਂ ਦੇ ਨਾਲ ਮੋਦੀ ਸਰਕਾਰ ਦਾ ਖਾਸ ਪਿਆਰ ਹੈ ਕੈਨੇਡਾ ਵਾਲਿਆਂ ਦੇ ਨਾਲ, ਜਿਵੇਂ ਅੱਜ ਤੋਂ ਜਿਹੜਾ 2018 ਦੇ ਵਿੱਚ ਸ਼ਾਇਦ ਜਸਟਿਨ ਟਰੂਡੋ ਗਏ ਸੀ ਭਾਰਤ 18 ਜਾਂ 19 'ਚ, ਜਿਵੇਂ ਉਹਨਾਂ ਨੂੰ ਉਹਨਾਂ ਦੀ ਵਾਈਫ ਨੂੰ ਹਿਊਮਿਲੇਟ ਕੀਤਾ ਗਿਆ, ਜਿਵੇਂ ਸਿੱਖਾਂ ਨਾਲ ਜੋੜਿਆ ਗਿਆ ਔਰ ਉਸ ਤੋਂ ਖਾਲਿਸਤਾਨ ਨਾਲ ਜੋੜਿਆ ਗਿਆ, ਉਸ ਤੋਂ ਪਹਿਲਾਂ ਸਿੱਖ MPs ਦੇ ਨਾਲ ਜੋ ਬਿਹੇਵ ਖਾਸ ਤੌਰ 'ਤੇ ਜਿਹੜੇ ਡਿਫੈਂਸ ਮਿਨਿਸਟਰ ਸੀ ਹਰਜੀਤ ਸਿੰਘ ਸੱਜਣ ਉਹਨਾਂ ਦੇ ਨਾਲ ਕੀਤਾ ਗਿਆ। ਲੇਕਿਨ ਕੈਨੇਡਾ ਇੱਕ ਰਿਸਪੌਂਸਿਬਲ ਮੈਂਬਰ ਹੈ ਦੁਨੀਆ ਦਾ, ਉਹ ਤਾਂ ਜਾ ਰਹੇ ਨੇ ਜਸਟਿਨ ਟਰੂਡੋ। ਲੇਕਿਨ ਕੁਝ ਚੀਜ਼ਾਂ ਜਿਹੜੀਆਂ ਨੇ ਉਹ ਜਦੋਂ ਤੁਸੀਂ ਉਹਨਾਂ ਦੀ ਟਾਈਮਿੰਗ ਦੇਖਦੇ ਹੋ, ਹੁਣ ਇਹ ਨਹੀਂ ਹੈ ਜਿਵੇਂ ਅੱਜ ਹੀ ਮੈਂ ਜਿਹੜੀ ਬੀਬੀ ਇਹਨਾਂ ਦੀ ਦਾ ਹਿੰਦੂ ਅਖਬਾਰ ਦੀ ਫੋਰਨ ਅਫੇਅਰਸ ਦੀ ਐਕਸਪਰਟ ਹੈ ਸੁਹਾਸਿਨਾ ਹੈਦਰ, ਇਹ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਆਈਡੀਆਲੋਗ ਹੈ ਉਹਦੀ ਡਾਟਰ ਹੈ, ਜਿਹੜਾ ਮੁਸਲਮਾਨਾਂ ਨੂੰ ਡੀਫਰੈਂਚਾਈਜ਼ ਕਰਨ ਦੀ ਗੱਲ ਕਰਦਾ ਹੈ। ਲੇਕਿਨ ਉਹਦੀ ਆਪਣੀ ਕੁੜੀ ਨੇ ਹੈਦਰ, ਸਲਮਾਨ ਹੈਦਰ ਇੰਡੀਆ ਦਾ ਐਂਬੈਸਡਰ ਵੀ ਹੁੰਦਾ ਸੀ, ਫੋਰਨ ਸੈਕਟਰੀ ਵੀ ਹੁੰਦਾ ਸੀ, ਉਹਦੇ ਮੁੰਡੇ ਨਾਲ ਵਿਆਹ ਕੀਤਾ ਹੋਇਆ ਹੈਦਰ ਨਾਲ। ਮੈਂ ਕਿਹਾ ਵੀ ਇਹੀ ਹਾਲ ਇਹਨਾਂ ਦੇ ਸਾਰਿਆਂ ਦੇ ਟੱਬਰਾਂ ਦਾ ਸੀ, ਮੁਰਲੀ ਮਨੋਹਰ ਜੋਸ਼ੀ, ਅਡਵਾਨੀ, ਇਹ ਉਹ। ਤਾਂ ਮੈਂ ਅੱਜ ਹੀ ਜਿਹੜੀ ਹੈ ਸੁਸ਼ਮਿਤਾ ਦਾ ਫਸਟ ਨੇਮ ਹੈ ਹੈਦਰ ਜ਼ਾਰ ਹੈ, ਹਸਬੈਂਡ ਦਾ ਨਾਂ ਹੈ, ਜਿਹੜੇ ਮੁਸਲਮਾਨ ਨੇ, ਉਹਦਾ ਮੈਂ ਕਮੈਂਟ, ਕਿਉਂਕਿ ਉਹਦਾ ਕਾਫੀ ਪ੍ਰੋਮੀਨੈਂਟ ਜਰਨਲਿਸਟ ਹੈ ਇੰਟਰਨੈਸ਼ਨਲ ਲੈਵਲ ਦੀ ਦਾ ਹਿੰਦੂ 'ਚ ਉਹ ਸਰਵੇ ਜਿਹੜਾ ਹੈ ਉਸ ਦਾ ਜਿਹੜਾ ਕਾਮੈਂਟ ਹੈ ਉਹ ਜਾਂ ਉਸ ਦਾ ਐਨਾਲਿਸਿਸ ਹੈ ਉਸ ਨੂੰ ਬੜੀ ਅਹਿਮੀਅਤ ਦਿੱਤੀ ਜਾਂਦੀ ਹੈ। ਸੋ ਉਹ ਔਰ ਇਹਨਾਂ ਦਾ ਹਿੰਦੂ ਅਖਬਾਰ ਦਾ ਕੋਰਸਪੋਂਡੈਂਟ ਬੀਜਿੰਗ ਦੇ ਵਿੱਚ ਵੀ ਹੈ। ਸੋ ਮੈਂ ਅੱਜ ਉਹਨਾਂ ਦਾ ਉਹ ਡਾਇਲੌਗ ਸੁਣ ਰਿਹਾ ਸੀ ਜਾਂ ਉਹਦਾ ਐਨਾਲਿਸਿਸ ਦੇਖ ਰਿਹਾ ਸੀ, ਤਾਂ ਉਹਨੇ ਵੀ ਇਹ ਕਿਹਾ ਕਿ ਵੀ ਇਹ ਜਿਹੜੀਆਂ ਦੋਨੋਂ ਤਿੰਨੋਂ ਘਟਨਾਵਾਂ, ਮੈਨੂੰ ਖੁਸ਼ੀ ਵੀ ਹੋਈ ਕਿ ਵੀ ਇਹ ਅੱਜ ਡਿਸਕਸ ਕਰ ਰਹੇ ਨੇ, ਅਸੀਂ ਇੱਕ ਦਿਨ ਪਹਿਲਾਂ ਕਰ ਚੁੱਕੇ ਹਾਂ, ਔਰ ਉਹੀ ਤਿੰਨੋਂ ਨੁਕਤੇ ਕਿ ਵੀ ਚੀਨ ਦਾ ਇਹ ਕਹਿਣਾ ਕਿ ਵੀ ਇਹ ਮੀਟਿੰਗ ਤਾਂ ਇੰਡੀਆ ਨੇ ਮੰਗੀ ਸੀ, ਫਿਰ ਉਹਨਾਂ ਦਾ ਮੈਪ ਦੀ ਟਾਈਮਿੰਗ
ਔਰ ਨਾਲ ਦੀ ਨਾਲ ਉਹਨਾਂ ਦਾ ਰਿਐਕਸ਼ਨ ਕਿ ਵੀ ਇਹ ਜਰਾ ਐਵੇਂ ਨਾ ਭੜਕੀ ਜਾਓ। ਸੋ ਉਹਨਾਂ ਦਾ ਵੀ ਇਹ ਸੀ ਕਿ ਚੀਨ ਕੋਈ ਗੱਲ ਵੀ ਉਹਦੀ ਹਰ ਚੀਜ਼ ਦਾ ਇੱਕ ਮਤਲਬ ਹੁੰਦਾ ਹੈ, ਪਰ ਵੈਸੇ ਵੀ ਡਿਪਲੋਮੇਸੀ ਦੀ ਜ਼ਬਾਨ ਦੇ ਵਿੱਚ ਜਿਹੜੀ ਟਾਈਮਿੰਗ ਹੁੰਦੀ ਹੈ ਉਹਦੀ ਇੱਕ ਬੜੀ ਅਹਿਮੀਅਤ ਹੁੰਦੀ ਹੈ। ਹੁਣ ਐਨ ਇਸ ਪੀਰੀਅਡ 'ਚ ਅਸੀਂ ਦੇਖ ਰਹੇ ਹਾਂ ਵੀ ਕੈਨੇਡਾ ਦੇ ਉੱਤੇ ਭਾਰਤ ਨੇ ਖਾਲਿਸਤਾਨ ਦੇ ਮੁੱਦੇ ਨੂੰ ਲੈ ਕੇ ਖਾਲਿਸਤਾਨ ਰੈਫਰੈਂਡਮ ਜਿਹੜਾ ਜਦੋਂ ਟੋਰਾਂਟੋ 'ਚ ਹੁੰਦਾ ਹੈ ਔਰ ਕਿੰਨਾ ਦਬਾਅ ਬਣਾਇਆ। ਹੁਣ ਵੀ ਜਿਸ ਦਿਨ 9 ਤੇ 10 ਸਤੰਬਰ ਨੂੰ ਦਿੱਲੀ ਦੇ ਵਿੱਚ ਇਹ G20 ਦੀ ਮੀਟ ਹੋ ਰਹੀ ਹੈ, ਸਰੀ ਵੈਨਕੂਵਰ ਇਹ ਸਾਰੇ ਉਸ ਬੈਲਟ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਪੈ ਰਹੀਆਂ ਨੇ। ਬਹੁਤ ਉਤਸ਼ਾਹ ਹੈ ਸੰਗਤਾਂ 'ਚ, ਕਿਉਂਕਿ ਉਸੇ ਹੀ ਸਰੀ ਦੇ ਗੁਰਦੁਆਰਾ ਸਾਹਿਬ ਦੇ ਪ੍ਰੈਜ਼ੀਡੈਂਟ ਹਰਦੀਪ ਸਿੰਘ ਨਿੱਜਰ ਨੂੰ ਟਾਰਗੇਟ ਕਿਲਿੰਗ ਦੇ ਨਾਲ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਰਾਅ, ਅਜੀਤ ਡੋਵਲ ਇਹਨਾਂ ਨੇ ਮਾਰਿਆ। ਸੋ ਇਹ ਹੁਣ ਇਹ ਟਾਈਮਿੰਗ ਵੀ ਇਹੀ ਹੋਣਾ ਬੜੀ ਅਹਿਮੀਅਤ ਵਾਲੀ ਗੱਲ ਹੈ। ਜੇ ਸਿੱਖਾਂ ਨੇ 7 ਤਰੀਕ ਨੂੰ ਦਲ ਖਾਲਸਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਪੈਰਲਲ G20 ਦੇ ਮਾਈਨੋਰਿਟੀਜ਼ ਦੇ ਮੀਟ ਰੱਖੀ ਹੈ, ਜਿਹਦੇ ਸਿੱਖ, ਨਾਗੇ, ਕਸ਼ਮੀਰੀ ਔਰ ਮਨੀਪੁਰੀ ਦੂਸਰਿਆਂ ਨੇ ਸ਼ਮੂਲੀਅਤ ਕਰਨੀ। ਸੋ ਮਤਲਬ ਇਹ ਹੈ ਵੀ ਇਨ ਸਪਾਈਟ ਆਫ ਕਿ ਵੀ ਬੜੇ ਬੜੇ ਨੇਸ਼ਨ ਜਿਹੜੇ ਨੇ ਇਸ ਵੇਲੇ ਉਹ ਇੰਡੀਆ ਦਾ ਕਿ ਜੀ ਉਹਦੀ ਇਕਨੋਮੀ ਤਾਂ ਫਲਾਂ ਉਹ ਬੜੇ ਹੋਏ ਨੇ ਮੇਜ਼ ਦੇ ਥੱਲੇ, ਸਿੱਖ ਚੈਲੰਜ ਕਰ ਰਹੇ ਨੇ। ਔਰ ਇਸ ਸਾਰੇ ਦੌਰ ਦੇ ਪੀਰੀਅਡ ਦੇ ਵਿੱਚ ਜਿਵੇਂ ਕੈਨੇਡੀਅਨ ਗਵਰਨਮੈਂਟ ਨੂੰ ਹਰਾਸ ਕੀਤਾ ਗਿਆ ਇੰਡੀਅਨ ਸਿਸਟਮ ਵੱਲੋਂ, ਔਰ ਅਸੀਂ ਦੇਖਦੇ ਹਾਂ ਕਿ ਵੀ ਡਿਮਾਰਸ਼ੇ, ਪ੍ਰੋਟੈਸਟ, ਟਰੈਵਲ ਐਡਵਾਈਜ਼ਰੀ, ਫਿਰ ਵਿਦਨ ਕੈਨੇਡਾ ਘੁਸ ਕੇ ਵੜ ਕੇ ਉਹਨਾਂ ਦਾ ਜੇ ਇੱਕ ਸ਼ਹਿਰੀ ਦਾ ਕਤਲ ਕਰ ਦੇਣਾ। ਉਸ ਤੋਂ ਪਹਿਲਾਂ ਰਿਪੁਦਮਨ ਸਿੰਘ ਮਲਕ ਭਾਵੇਂ ਉਹ ਉਹਨਾਂ ਦਾ ਹੀ ਬੰਦਾ ਸੀ ਔਰ ਉਹਨੂੰ ਵੀ ਉਹਨਾਂ ਨੇ ਐਲੀਮੀਨੇਟ ਕੀਤਾ। ਸੋ ਇਸ ਸਭ ਦੇ ਚਲਦਿਆਂ ਇਹ ਦੇਖਿਆ ਜਾ ਰਿਹਾ ਸੀ ਕਿ ਵੀ ਇੰਡੀਆ ਇੱਕ ਪਾਸੇ ਮਨੀਪੁਰ ਦੇ ਮੁੱਦੇ ਤੇ ਵੀ ਐਕਸਪੋਜ਼ ਹੋਇਆ ਹੈ, ਯੂਰਪੀਅਨ ਪਾਰਲੀਮੈਂਟ ਦਾ ਰੈਜ਼ੋਲੂਸ਼ਨ ਇਸ ਦੇ ਉੱਤੇ ਹੈ, ਔਰ ਯੂਰਪੀਅਨ ਤਾਕਤਾਂ ਤਾਂ ਆਲਰੇਡੀ ਅਸੀਂ ਪਿਊ ਸਰਵੇ ਦੇ ਵਿੱਚ ਦੱਸਿਆ ਸੀ ਕਿ ਫਰਾਂਸ ਦੇ ਵਿੱਚ 80% ਲੋਕ ਡਿਸਲਾਈਕ ਕਰਦੇ ਨੇ, ਔਰ ਯੂਰਪੀਅਨ ਕੰਟਰੀਜ਼ ਜਿਨ੍ਹਾਂ ਨੇ ਸ਼ਮੂਲੀਅਤ ਕਰਨੀ ਹੈ ਉਹਨਾਂ ਦਾ ਇੰਡੀਆ ਬਾਰੇ ਔਰ ਦੂਸਰਾ ਬੜਾ ਓਪੀਨੀਅਨ ਕਈ ਪੁਆਇੰਟ ਥੱਲੇ ਆਇਆ ਅੱਜ ਤੋਂ 10 ਸਾਲ ਪਹਿਲਾਂ ਤੋਂ ਕਿ ਵੀ ਜਸਟਿਨ ਟਰੂਡੋ ਦੇ ਲਈ ਕੀ ਜਿਹੜਾ ਹੋਏਗਾ। ਲੇਕਿਨ ਅੱਜ ਜਿਹੜੀ ਖਬਰ ਮੁੱਖ ਤੌਰ ਦੇ ਉੱਤੇ ਉਹਨਾਂ ਦੇ ਮੀਡੀਆ ਨੇ, ਔਰ ਮੇਰਾ ਸੋਰਸ CTV ਨਿਊਜ਼ ਹੈ, ਖਬਰ ਹੀ ਇਹ ਹੈ ਕਿ ਵੀ ਉਹਨਾਂ ਨੇ ਇੰਡੀਆ ਐਨਵॉय ਟੂ ਕੈਨੇਡਾ ਟ੍ਰੇਡ ਨੈਗੋਸ਼ੀਏਸ਼ਨਸ ਹਾਲਟਡ। ਹੁਣ ਇਹ ਖਬਰ ਕੈਨੇਡਾ ਦੇ ਸੋਰਸ ਰਾਹੀਂ ਨਹੀਂ ਆ ਰਹੀ, ਇੰਡੀਆ ਦਾ ਜਿਹੜਾ ਐਂਬੈਸਡਰ ਉਹਨੇ ਕਿਹਾ ਕਿ ਜੀ ਜਿਹੜੀ ਪਿਛਲੇ ਸਾਲ ਤੋਂ ਮਾਰਚ ਮਹੀਨੇ ਤੋਂ ਆਲਮੋਸਟ 13 ਮਹੀਨੇ ਤੋਂ ਜ਼ਿਆਦਾ ਜਿਹੜੇ ਨੇ ਉਹ ਅਸੀਂ ਦੇਖਦੇ ਹਾਂ ਇਹਨਾਂ ਦੀ ਜਿਹੜੀ ਹੈ 13 ਮਹੀਨੇ ਤੋਂ ਨੈਗੋਸ਼ੀਏਸ਼ਨ ਮਾਰਚ 2022 ਤੋਂ ਚੱਲ ਰਹੀ ਸੀ ਔਰ 10 ਰਾਉਂਡ ਗੱਲਬਾਤ ਦੇ ਹੋ ਚੁੱਕੇ ਸੀ ਟ੍ਰੇਡ ਨੈਗੋਸ਼ੀਏਸ਼ਨ। ਉਹ ਇੰਡੀਆ ਦਾ ਐਨਵॉय ਕਹਿ ਰਿਹਾ ਵੀ ਕੈਨੇਡਾ ਨੇ ਕਿਹਾ ਜੀ ਇਹ ਅਸੀਂ ਸਸਪੈਂਡ ਕਰ ਰਹੇ ਹਾਂ ਗੱਲਬਾਤ, ਬਾਅਦ ਚ ਦੇਖਾਂਗੇ ਅਸੀਂ ਕਦੋਂ ਕਰਨਾ। ਹਾਲਾਂਕਿ ਇੱਕ ਸਟੇਜ ਤੇ ਸੋਚਦੇ ਸੀ ਕਿ ਜੀ ਜਿਵੇਂ ਇਹ ਸਾਰੀ G20 ਤੋਂ ਪਹਿਲਾਂ ਇਹ ਸਾਰਾ ਨਿਬੜ ਜਾਏ ਔਰ ਫਿਰ ਇਹ ਹੋਏ ਕਿ ਜੀ ਦੇਖੋ ਕੈਨੇਡਾ ਔਰ ਇੰਡੀਆ ਜਿਹੜੇ ਨੇ ਹੁਣ ਇੱਕ ਦੂਸਰੇ ਦੇ ਨਾਲ ਜਿਹੜੇ ਨੇ ਉਹ ਵਪਾਰਕ ਸੰਧੀ ਵੀ ਉਹਨਾਂ ਦੀ ਹੋ ਗਈ। ਔਰ ਇਹ ਖਬਰ CTV ਨੇ ਇੰਡੀਆਜ਼ ਐਨਵॉय ਟੂ ਕੈਨੇਡਾ ਉਹਨਾਂ ਨੇ ਕਿਹਾ trade negotiations halted. India's envoy to Canada says Ottawa has tapped the brakes on trade negotiations just before Prime Minister Justin Trudeau heads to New Delhi. Timing ਉਹਨੇ ਦਿੱਲੀ ਜਾਣ ਤੋਂ ਪਹਿਲਾਂ ਉਹਨੇ ਕਿਹਾ ਵੀ ਬ੍ਰੇਕਾਂ ਲਾ ਦਿੱਤੀ, ਸਸਪੈਂਸ਼ਨ ਕਿ ਵੀ ਨੋ ਟ੍ਰੇਡ ਨੈਗੋਸ਼ੀਏਸ਼ਨ। ਇੰਡੀਅਨ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਇਹ ਆਟਵਾ 'ਚ ਬੈਠਾ said Ottawa sought a pause within the last month to ongoing talks for early progress trade agreement. The Canadian side has requested that let's take a pause and then we will restart, Verma said in a wide-ranging interview ahead of next week's G20 summit in New Delhi. ਇਹ ਹੈ ਜਦੋਂ ਅਸੀਂ ਟਾਈਮਿੰਗ ਦੀ ਗੱਲ ਕਰਦੇ ਹੋ ਉਹ ਕਹਿ ਰਿਹਾ ਜੇ ਕੈਨੇਡਾ ਨੇ ਕਿਹਾ ਰੁਕ ਜਾਓ ਬਾਅਦ ਚ ਦੇਖਾਂਗੇ ਕਿਵੇਂ ਕਰਨਾ ਹੈ, ਔਰ ਉਹਨੇ ਵਰਮਾ ਨੇ ਕਿਹਾ ਜੀ ਇਹ ਠੀਕ G20 ਤੋਂ ਪਹਿਲਾਂ ਜਿਹੜਾ ਇਹ ਸਾਰੇ ਨੂੰ ਉਹਨਾਂ ਨੇ ਕਿਵੇਂ ਹਾਲਟ ਕੀਤਾ ਹੈ। ਫਿਰ ਉਹਨਾਂ ਕਹਿੰਦਾ there is an honest request from the Canadian side and we have no reason not to accept it. ਉਹ ਕਹਿੰਦਾ ਜੀ honest ਉਹਨਾਂ ਦੀ ਰਿਕੁਐਸਟ ਹੈ, ਅਸੀਂ ਕੀ ਕਰ ਸਕਦੇ ਹਾਂ।
और फिर since March 2022 the two countries have been negotiating a deal that would be restricted to certain industries instead of spanning the entire economy. Deal negotiate ਹੋ ਰਹੀ ਸੀ ਔਰ ਇਹ ਜਿਹੜੀ ਹੈ 5 ਸਾਲ ਤੋਂ ਉਹਨੇ ਕਿਹਾ ਜੀ ਆਪਸ ਦੇ ਵਿੱਚ ਟੱਸਲ ਚੱਲ ਰਹੀ ਹੈ ਔਰ ਇਹ ਅੱਗੇ ਪੂਰੀ ਇਸ ਖਬਰ ਦੇ ਨਾਲ ਹੀ ਰਿਲੇਟਡ ਡੀਟੇਲ ਹੈ ਕਿ ਵੀ ਕੀ ਤੇ ਐਗਰੀਮੈਂਟ ਹੁੰਦੇ ਰਹਿ ਗਿਆ ਔਰ ਗਲੋਬਲ ਅਫੇਅਰਸ ਕੈਨੇਡਾ ਔਰ ਇਸ ਸਾਰੇ ਦਾ ਕੀ ਚੱਲ ਰਿਹਾ ਔਰ ਇਨਹਾਂਸਡ ਅਸੀਂ ਕੋਆਪਰੇਸ਼ਨ ਚਾਹੁੰਦੇ ਕਿ ਇਹ ਜਿਹੜਾ ਉਹਨੇ ਕਿਹਾ ਵੀ ਬਟ ਹੁਣ ਇਹ ਐ ਜਿਹੜੇ ਕਹਿੰਦੇ ਨੇ ਜੀ ਸਿੱਖ ਫੈਕਟਰ ਜਾਂ ਰੈਫਰੈਂਡਮ ਨਾਲ ਕੀ ਫਰਕ ਪੈਂਦਾ ਜੀ ਕਿਹੜਾ UN ਨੇ ਮੰਨ ਲੈਣਾ ਜਾਂ ਨਾਅਰੇ ਲਾਉਣ ਨਾਲ ਕੀ ਫਰਕ ਹੁਣ ਇਹ ਸਾਰੇ ਨੂੰ ਕਹਿਣ ਤੋਂ ਬਾਅਦ ਹੁਣ ਇਹਦੇ ਪਿੱਛੇ ਕੀ ਰੀਜ਼ਨ ਹੈ ਉਹਦੇ 'ਚ ਉਹਨਾਂ ਨੇ ਕਿਹਾ ਬਟ it is suspected that talks have been hindered by tensions over a faction of Sikh community in Canada who advocate for the separation of part of Punjab which they call Khalistan. ਇਹ ਜਿਹੜੀ ਹਿੰਡਰਿੰਗ ਹੋਈ 13 ਮਹੀਨੇ ਪਹਿਲਾਂ ਹੀ ਹੋ ਗਏ ਸੀ ਹੁਣ ਬਿਲਕੁਲ ਹਾਲਟ ਇਹਦੇ ਪਿੱਛੇ ਖਾਲਿਸਤਾਨ ਦੀ ਮੁੱਠ I don't think any country would want the sovereignty or of internal affairs of a country to be interfered with by a third party. There are some elements that I would describe as mischievous to want to disrupt the trade deal. ਹੁਣ mischievous element ਕੌਣ ਨੇ ਜਿਹੜੇ ਟ੍ਰੇਡ ਡੀਲ ਨੂੰ ਡਿਸਰਪਟ ਕਰ ਰਹੇ ਨੇ ਸਿੱਖ ਤਾਂ ਕੋਈ ਸਰਕਾਰ 'ਚ ਨਹੀਂ ਨੇ ਹੁਣ ਉਹਨਾਂ ਦਾ ਇਸ਼ਾਰਾ ਇਹ ਸਾਰੇ ਦੇ ਥੱਲੇ ਅਗੇਨ ਜਗਮੀਤ ਸਿੰਘ ਦੇ ਨਾਲ ਹੈ ਜਗਮੀਤ ਸਿੰਘ ਵੱਲ ਹੈ ਕਿਉਂਕਿ ਜਸਟਿਨ ਟਰੂਡੋ ਦੀ ਹਕੂਮਤ ਤਾਂ ਉਹਨਾਂ ਦੇ ਪਿਲਰ ਦੇ ਉੱਤੇ ਹੀ ਖੜੀ ਹੈ ਐਬਸੋਲੂਟ ਮੈਜੋਰਿਟੀ ਤਾਂ ਨਹੀਂ ਹੈ ਔਰ ਜਗਮੀਤ ਸਿੰਘ ਨੇ ਤਾਂ ਲਾਈਨ ਲਈ ਸੀ ਕਿ ਇੰਡੀਆ ਬਾਈਕਾਟ ਕਰੇ G20 ਦਾ ਕਿਉਂਕਿ ਹਿਊਮਨ ਰਾਈਟ ਵਾਇਲੇਸ਼ਨ ਕਰ ਰਿਹਾ ਇੰਡੀਆ ਸੋ ਬੇਸ਼ੱਕ ਬਾਈਕਾਟ ਜਸਟਿਨ ਟਰੂਡੋ ਨੇ ਜਾਣ ਤੋਂ ਨਾ ਤਾਂ ਨਹੀਂ ਕੀਤੀ ਲੇਕਿਨ ਜਿਹੜੀ ਆ ਉਸ ਰਿਕੁਐਸਟ ਨੂੰ ਜਿਹੜੀ NDP ਵੱਲੋਂ ਸੀ ਉਹ ਵੀ ਦੱਸ ਦਿੱਤਾ ਉਹਨਾਂ ਨੇ ਕਿਹਾ ਜੀ ਆ ਲਓ ਅਸੀਂ ਟ੍ਰੇਡ ਡੀਲ ਦੇ ਉੱਤੇ ਬ੍ਰੇਕਾਂ ਲਾ ਰਹੇ ਔਰ ਇਕੱਲਾ ਇਹ ਨਹੀਂ ਹੈ ਵੀ ਇਸ ਨੇ ਅੱਜ ਮੈਂ ਗਲੋਬ ਐਂਡ ਮੇਲ ਦੀ ਸਟੋਰੀ ਵੀ ਹੈ ਔਰ ਕੌਮਿਆਂ 'ਚ ਇੱਕ ਸਕ੍ਰੈਂਬਲ ਫॉर ਇੰਡੀਆ ਸਕ੍ਰੈਂਬਲ ਦਾ ਭੱਜ ਦੌੜ ਪਈ ਹੋਈ when leaders gather at New Delhi's G20 summit countries including Canada will quote Modi as an ally but no matter the size of his nation's economy his illiberal politics can be obstacles to trust ਉਹਨੇ ਕਿਹਾ ਜੀ ਇੱਕ ਪਾਸੇ ਭਾਵੇਂ ਉਹ ਮੁਲਕ ਨੇ ਜਿਹੜੇ ਮੋਦੀ ਦੀ ਨੇੜਤਾ ਦੇ ਲਈ ਭੱਜ ਦੌੜ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਵੱਡੀ ਇਕੋਨਮੀ ਹੈ ਜਾਪਾਨ ਨੂੰ ਵੀ ਪਿੱਛੇ ਛੱਡ ਦੇਣਾ ਔਰ ਇਹ ਲੰਬੀ ਸਟੋਰੀ ਹੈ ਔਰ ਉਹਦੇ 'ਚ ਉਹਨਾਂ ਨੇ ਕਿਹਾ ਜੀ ਜਦੋਂ ਮੋਦੀ ਆਇਆ ਉਹਨੇ ਜਿਹੜਾ ਉਹਦੇ 'ਚ US ਕਾਂਗਰਸ 'ਚ ਬੋਲਿਆ ਕਿੰਨੀ ਵਾਰੀ ਉਹਨੂੰ ਐਪਲੌਜ਼ ਦਿੱਤਾ 15 ਵਾਰੀ ਸਟੈਂਡਿੰਗ ਓਵੇਸ਼ਨ ਦਿੱਤੀ ਔਰ ਨਾਲ ਦੀ ਨਾਲ ਜਿਹੜਾ ਉਹਨੂੰ ਤਾੜੀਆਂ ਮਾਰੀਆਂ ਗਈਆਂ ਔਰ ਇਹ ਉਹਨਾਂ ਨੇ ਜਿਹੜਾ ਕਿ ਵੀ GDP ਜਿਹੜੀ ਹੈ ਇੰਡੀਆ ਦੀ ਉਹ ਹੁਣ 3.5 ਟ੍ਰਿਲੀਅਨ ਦੀ ਹੈ ਔਰ ਇਹ ਆਉਣ ਵਾਲੇ ਪੀਰੀਅਡ 'ਚ ਵੱਧ ਸਕਦੀ ਹੈ ਔਰ ਉਹਨਾਂ ਨੇ ਕਿਹਾ ਜੀ ਇਸ ਸਭ ਦੇ ਚਲਦਿਆਂ ਵੀ ਕੈਨੇਡਾ ਦਾ ਕਿਉਂ ਬੇਰੁਖੀ ਹੈ ਇੰਡੀਆ ਦੇ ਨਾਲ ਜਾਂ ਕੈਨੇਡਾ ਦੇ ਨਾਲ ਕਿਉਂ ਸੰਬੰਧ ਵਿਗੜੇ ਨੇ ਉਹਨੇ ਕਿਹਾ ਜੀ ਕੈਨੇਡਾ ਇਜ਼ ਨਾਟ ਬਲਾਈਂਡ ਟੂ ਇੰਡੀਆਜ਼ ਚੇਂਜਿੰਗ ਪੋਜੀਸ਼ਨ ਵੀ ਉਹਨਾਂ ਨੂੰ ਵੀ ਪਤਾ ਹੈ ਵੀ ਭਾਰਤ ਦੀ ਅਹਿਮੀਅਤ ਔਰ ਦੂਜੀ ਤੀਜੀ ਇਹ ਵੱਧ ਰਹੀ ਹੈ ਲੇਕਿਨ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਨਾਲ ਡਿਸਐਗਰੀਮੈਂਟਸ ਬਿਟਵੀਨ ਨਿਊ ਦਿੱਲੀ ਐਂਡ ਆਟਵਾ are primarily rooted in the issue of Sikh separatism. Canada is home to the largest Sikh population outside India and is a major hub of Khalistan independence movement which seeks the creation of Sikh homeland. ਕਿ ਆ ਹੈ ਰੂਟ ਕਾਜ਼ ਕਿ ਭਾਰਤ ਤੋਂ ਬਾਅਦ ਸਭ ਤੋਂ ਜ਼ਿਆਦਾ ਸਿੱਖ ਪਰਸੈਂਟੇਜ ਵਾਈਜ਼ ਕੈਨੇਡਾ 'ਚ ਨੇ ਉਹ ਖਾਲਿਸਤਾਨ ਚਾਹੁੰਦੇ ਨੇ After an unofficial ਹੁਣ ਇਹ ਗਲੋਬ ਐਂਡ ਮੇਲ ਦੀ ਸਟੋਰੀ ਹੈ after an unofficial referendum in Ontario this year in which organizers said tens of thousands took part and Sikh protests outside Indian diplomatic missions, New Delhi complained angrily that Canada was not doing enough to control a movement it regards as extremist. ਹੁਣ ਅਖਬਾਰ ਨਹੀਂ ਕਹਿ ਰਿਹਾ ਵੀ ਐਕਸਟ੍ਰੀਮਿਜ਼ਮ ਨੂੰ ਉਹਨੇ ਕਿਹਾ ਜੀ ਇੰਡੀਆ ਇਹਨੂੰ ਐਕਸਟ੍ਰੀਮਿਸਟ ਮੂਵਮੈਂਟ ਕਹਿੰਦਾ ਉਹ ਇਹਨੂੰ ਦਬਾਉਣਾ ਚਾਹੁੰਦੇ ਨੇ ਔਰ ਉਹ ਚਾਹੁੰਦੇ ਨੇ ਕਿ ਵੀ ਇੰਡੀਆ ਦੀ ਮਿਨਿਸਟਰੀ ਨੇ ਜਿਵੇਂ ਕਿਹਾ ਵੀ ਕਾਲ ਅਪਨ them to prevent anti-India activities by individuals and groups based in this country ਔਰ ਇਹ ਉਹਨੇ ਕਿਹਾ ਪਰ ਸਿੱਖ ਜਿਹੜੇ ਕੈਨੇਡਾ 'ਚ ਨੇ many Sikhs in Canada see this as an issue of free speech
ਕਿ ਵਿਚਾਰਾਂ ਦਾ ਪ੍ਰਗਟਾਵਾ ਹੈ ਆਜ਼ਾਦੀ ਦੇ ਨਾਲ ਜੀ। ਐਂਡ ਸੇ ਇੰਡੀਆਜ਼ ਐਂਗਰੀ ਰਿਐਕਸ਼ਨ ਇਜ਼ ਇੰਡੀਕੇਟਿਵ ਆਫ how the country has taken an increasingly illiberal turn under Modi and Hindu nationalist BJP। ਕਹਿੰਦੇ ਕੈਨੇਡਾ ਦਾ ਅਸੀਂ ਕਹਿੰਦੇ ਆ ਦੇਖ ਲਓ ਵੀ ਜਿਹੜੇ ਲੋਕ ਇੱਥੇ ਸਾਡੇ ਫਰੀडम ਆਫ ਐਕਸਪ੍ਰੈਸ਼ਨ ਜਿਹੜਾ ਕੈਨੇਡੀਅਨ ਚਾਰਟਰ ਆਫ ਰਾਈਟਸ ਦਿੰਦਾ ਹੈ ਉਸ ਦੇ ਉੱਤੇ ਜਿਹੜਾ ਰੁਕਾਵਟ ਖੜੀ ਕਰ ਰਹੇ ਨੇ, ਇਹ ਪਿੱਛੇ ਕੀ ਕਰ ਰਹੇ ਹੋਣਗੇ, ਕਿਸ ਕਿਸਮ ਦਾ ਜ਼ਬਰ ਔਰ ਜ਼ੁਲਮ ਕਰ ਰਹੇ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਸ ਸਾਰੇ ਦੇ ਨਾਲ ਜਿਹੜਾ ਉਹਨਾਂ ਨੇ ਕਿਹਾ ਵੀ ਸਿੱਖ ਇਹ ਕਹਿੰਦੇ ਨੇ, ਉਹਨਾਂ ਨੇ ਕੋਟ ਕੀਤਾ WSO ਦੇ ਬਲਪ੍ਰੀਤ ਸਿੰਘ ਨੂੰ ਕਿ ਇਨ ਇੰਡੀਆ anyone who speaks about Khalistan faces very intense persecution, not just them but their families too। ਅਸੀਂ ਦੇਖ ਹੀ ਰਹੇ ਹਾਂ ਵੀ ਯੂਆਪਾ ਦੇ ਥੱਲੇ ਔਰ ਅਦਰਵਾਈਜ਼ ਇਹਨਾਂ ਦਾ ਕੀ ਚੱਲ ਰਿਹਾ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਹ ਆਪਣੇ ਆਪ ਦੇ ਵਿੱਚ ਇੱਕ ਡਿਪਲੋਮੈਟਿਕ ਸਨੱਬ ਹੈ ਇੰਡੀਆ ਨੂੰ ਕਿ ਜਸਟਿਨ ਟਰੂਡੋ ਨੇ ਜਾਣ ਤੋਂ ਪਹਿਲਾਂ ਮੈਸੇਜ ਇਹ ਦਿੱਤਾ ਹੈ ਕਿ ਅਸੀਂ ਜਿਹੜਾ ਉਹ ਤੁਹਾਡੇ ਤੁਸੀਂ ਕੀ ਕਰ ਰਹੇ ਹੋ ਉਹਨੂੰ ਬਹੁਤ ਚੰਗੀ ਤਰ੍ਹਾਂ ਸਮਝਦੇ ਹਾਂ ਤੇ ਸਾਨੂੰ ਤੁਹਾਡੇ ਨਾਲ ਕੋਈ ਟ੍ਰੇਡ ਕਰਨ ਦੀ ਕਾਹਲੀ ਨਹੀਂ ਔਰ ਅਸੀਂ ਬ੍ਰੇਕਾਂ ਲਾ ਦਿੱਤੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਟੈਮਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166619194। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।